जिस तरीके नाल पंजाब दे विच प्रवासी मजदूरां दा मसला उठिया ਉਹਦੇ ਬਾਰੇ ਅੱਜ ਅਸੈਂਬਲੀ ਦੇ ਵਿੱਚ ਪੂਰਾ ਭੜਕ ਕੇ ਇਸ ਰੋਸ ਭਰੀ ਲਹਿਰ ਦੇ ਖਿਲਾਫ ਭਗਵੰਤ ਮਾਨ ਮੁੱਖ ਮੰਤਰੀ ਨੇ ਬੋਲਿਆ। ਇੱਕ ਤਰੀਕੇ ਨਾਲ ਉਹਨੇ ਪੂਰੇ ਪੰਜਾਬੀਆਂ ਦੀ ਬੇਇੱਜ਼ਤੀ ਕੀਤੀ ਆ ਕਿ ਐਵੇਂ ਤੁਰੇ ਫਿਰਦੇ ਆ ਭਈਆਂ ਦੇ ਖਿਲਾਫ। ਸੱਚਾਈ ਇਹ ਆ ਕਿ ਕੋਈ ਇਹ ਤਾਂ ਕਹਿ ਨਹੀਂ ਰਿਹਾ ਵੀ ਭਈਏ ਵੱਢ ਦੋ ਜਾਂ ਭਈਏ ਕੱਢ ਦੋ। ਲੋਕਾਂ ਦੀ ਮੰਗ ਤਾਂ ਇੰਨੀ ਕਾ ਜਿਹੜੇ ਭਾਰਤੀ ਕਾਨੂੰਨ ਸੰਵਿਧਾਨ ਚ ਮੰਨਦੇ ਆ, ਅਸੀਂ ਤਾਂ ਚਲੋ ਨਹੀਂ ਉਹ ਤੋਂ ਆਉਂਦੇ ਦਾਇਰੇ ਚ, ਕਿ ਕਾਨੂੰਨ ਬਣਾ ਲਓ ਜਿਵੇਂ ਭਾਰਤ ਦੇ ਹੋਰ ਸੂਬਿਆਂ ਚ ਕਾਨੂੰਨ ਨੇ। ਇਹ ਵੀ ਕਾਨੂੰਨ ਬਣ ਜਾਵੇ ਕਿ ਪੰਜਾਬ ਦੇ ਵਿੱਚ ਬਾਹਰੋਂ ਆਏ ਲੋਕਾਂ ਦੀਆਂ ਵੋਟਾਂ ਨਹੀਂ ਬਣਨਗੀਆਂ। ਲੋਕ ਕਹਿੰਦੇ ਆ ਜੀ ਆਪਾਂ ਨੂੰ ਸ਼ਾਂਤੀਪੂਰਵਕ ਗੱਲ ਤਾਂ ਕਰਨੀ ਚਾਹੀਦੀ ਆ, ਕਰ ਲੋ। ਅਸਲ ਵਿੱਚ ਤਾਂ ਇਹ ਆ ਕਿ ਭਾਰਤ ਵਿੱਚ ਇਹ ਜਿਹੜਾ ਤਰੀਕਾ ਸੀ ਲੋਕਤੰਤਰੀ ਤੇ ਸ਼ਾਂਤੀਪੂਰਵਕ ਸੰਘਰਸ਼ਾਂ ਦਾ, ਉਹ ਬੀਤ ਗਿਆ। ਆਪਣੀ ਕੌਮ ਨੇ ਤਾਂ ਬਹੁਤ ਔਖੇ ਦੋ ਵਾਰੀ ਆਪਾਂ ਨੂੰ ਵੱਡੀ ਕਾਮਯਾਬੀ ਮਿਲੀ। ਇੱਕ ਜਿਹੜਾ ਬਹੁਤ ਲੰਮਾ ਸੰਘਰਸ਼ ਆਪਾਂ ਨੂੰ ਔਖਾ ਲੜਨਾ ਪਿਆ ਪੰਜਾਬੀ ਸੂਬਾ ਲੈਣ ਲਈ। ਦੂਜਾ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਮੋਰਚਾ ਚੱਲਿਆ ਸੀ। ਇਹ ਦੋ ਸੰਘਰਸ਼ ਨੇ ਜਿਹੜੇ ਪੰਜਾਬ ਨੇ, ਔਰ ਇਹਦੇ ਲਈ ਦਿੱਲੀ ਵਾਲੇ ਔਖੇ ਬੜੇ ਆ। ਜਦੋਂ ਪੰਜਾਬੀ ਸੂਬਾ ਬਣਾਤਾ ਉਦੋਂ ਬਾਅਦ ਉਹਨਾਂ ਨੇ ਮਿਥ ਲਿਆ ਕਿ ਅਸੀਂ ਉਹ ਕੁਝ ਕਰਾਂਗੇ ਕਿ ਤੁਹਾਡੇ ਜਿਹੜੇ ਬੱਚੇ ਆ ਉਹ ਕਿਹਾ ਕਰਨਗੇ ਆਹ ਸੂਬਾ ਲੈਣ ਲਈ ਤੁਸੀਂ ਏਡਾ ਔਖਾ ਲੜਿਆ ਸੰਘਰਸ਼। ਤੇ ਵਾਕਈ ਉਹ ਤਾਂ ਹਾਲਾਤ ਕਰਤੇ। ਨਾ ਇਹ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਰਹਿਣ ਦਿੱਤਾ ਹੈ, ਨਾ ਇਹ ਪੰਜਾਬੀ ਬੋਲੀ ਦੀ ਬਹੁ ਗਿਣਤੀ ਵਾਲਾ ਸੂਬਾ ਰਹਿਣ ਦਿੱਤਾ ਹੈ। ਐਵੇਂ ਹੀ ਉਹਨਾਂ ਨੇ ਕਿਸਾਨ ਸੰਘਰਸ਼ ਬਾਰੇ ਮਿਥਿਆ ਹੋਇਆ ਵੀ ਤੁਸੀਂ ਐਵੇਂ ਨਾ ਕੱਛਾ ਵਜਾਓ, ਅਸੀਂ ਹੋਰ ਤਰੀਕੇ ਨਾਲ ਉਹ ਕਾਲੇ ਕਾਨੂੰਨ ਤੋਂ ਜ਼ਮੀਨਾਂ ਖੋਣੀਆਂ ਹੀ ਖੋਣੀਆਂ ਨੇ। ਚੱਲ ਰਿਹਾ ਸਾਰਾ ਚੱਕਰ। ਦੋ ਸੰਘਰਸ਼ ਵੱਡੇ ਆਪਾਂ ਜਿੱਤੇ, ਦੋਨਾਂ ਨੂੰ ਹਰਾਉਣ ਲਈ ਦੋਨਾਂ ਦੀ ਭਾਵਨਾ ਬਲੀਆ ਵੇਟ ਕਰ ਲਈ ਅਗਲੇ ਲੱਗੇ ਨੇ। ਬਾਕੀ ਸਾਰੇ ਭਾਰਤ ਵਿੱਚ ਜਦੋਂ ਵੀ ਕੋਈ ਸੰਘਰਸ਼ ਅੰਦੋਲਨ ਕੁਝ ਚੱਲਦਾ, ਜੇ ਪੰਜਾਬੀਆਂ ਨਾਲ ਇਹ ਕੁਝ ਹੋ ਸਕਦਾ ਜਿਹੜੇ ਆਪਣੇ ਆਪ ਨੂੰ ਬੱਬਰ ਸ਼ੇਰ ਸਮਝਦੇ ਆ, ਬਾਕੀਆਂ ਦਾ ਕੀ ਹਾਲ ਹੋ। ਜਿਹੜੇ ਮੋਦੀ ਨੇ ਪੰਜਾਬੀਆਂ ਦੇ ਸੰਘਰਸ਼ ਮੂਹਰੇ ਝੁਕਣ ਮੌਕੇ ਇਹ ਦਿਲ 'ਚ ਰੱਖੀ ਆ ਗੱਲ ਕਿ ਤੁਸੀਂ ਮੈਨੂੰ ਝੁਕਾਇਆ, ਹੁਣ ਤੁਹਾਨੂੰ ਦਊ ਮੈਂ ਪਤਾ, ਉਹ ਬਾਕੀ ਭਾਰਤ ਨੂੰ ਕੀ ਸਮਝਦਾ। ਸੋ ਭਾਰਤ ਵਿੱਚ ਇੱਕ ਤਰੀਕੇ ਦੀ ਲੁਕਵੀਂ ਤਾਨਾਸ਼ਾਹੀ ਚੱਲ ਰਹੀ ਹੈ, ਜਿਹਦੇ ਵਿੱਚ ਮਿਥਿਆ ਹੋਇਆ ਵੀ ਕਿਸੇ ਵੀ ਸ਼ਾਂਤਮਈ ਲੋਕਤੰਤਰੀ ਸੰਘਰਸ਼ ਦੀ ਕੋਈ ਇੱਥੇ ਕਦਰ ਨਹੀਂ, ਕੋਈ ਸੁਣਵਾਈ ਨਹੀਂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਮੁੱਦਾ ਕਾਫੀ ਜ਼ੋਰ ਪੜਦਾ ਜਾ ਰਿਹਾ, ਸੰਗਤਾਂ 'ਚ ਚਰਚਾ ਵੱਧ ਰਹੀ ਆ। ਤੇ ਭਾਵੇਂ 100 ਆਪਸ ਵਿੱਚ ਹੀ ਗਿਲੇ ਸ਼ਿਕਵੇ ਵਖਰੇਵੇਂ ਨੇ, ਪਰ ਜਦੋਂ ਕਿਸੇ ਸਿੱਖ ਦੇ ਉੱਤੇ ਇਹੋ ਜਿਹਾ ਦੌਰ ਆਉਂਦਾ, ਪੂਰੀ ਕੌਮ ਜਿਹੜੀ ਆ ਉਹਦੇ ਨਾਲ ਜੁੜ ਜਾਂਦੀ ਆ। ਭਾਵੇਂ ਸਾਰਿਆਂ ਨੂੰ ਹੀ ਪਤਾ, ਆਪਾਂ ਕੱਲ ਗੱਲਾਂ ਵੀ ਕੀਤੀਆਂ ਸੀ ਕਿ ਭਾਈ ਰਾਜੋਆਣਾ ਨੇ ਕਿਵੇਂ ਬਾਦਲ ਕਿਆਂ ਨਾਲ ਰਲ ਕੇ ਪੂਰੀ ਕੌਮ ਨੂੰ ਤਕਲੀਫ ਦਿੱਤੀ ਆ, ਤੇ ਕਿਵੇਂ ਬਾਦਲ ਕਿਆਂ ਨੇ ਵੀ ਪੂਰੀ ਕੌਮ ਦੇ ਵਿੱਚੋਂ ਭਾਈ ਰਾਜੋਆਣਾ ਆਪਦੇ ਹੱਕ 'ਚ ਭੁਗਤਾ ਕੇ ਪੂਰੀ ਸੰਘਰਸ਼ ਦੀ ਜਿਹੜੀ ਜਜ਼ਬਾਤ ਆ, ਲਹਿਰ ਆ, ਉਹਨੂੰ ਨੀਵਾਂ ਦਿਖਾਇਆ। ਪਰ ਇਹਨਾਂ ਗੱਲਾਂ ਦੇ ਚੱਕਰਾਂ 'ਚ ਫਸ ਕੇ ਆਪਾਂ ਇਤਿਹਾਸ ਨੂੰ ਪਿੱਠ ਨਹੀਂ ਦੇ ਸਕਦੇ ਕਿ ਕੱਲ੍ਹ ਨੂੰ ਇਤਿਹਾਸ ਵਿੱਚ ਲਿਖਿਆ ਜਾਵੇ ਕਿ ਇਹਨਾਂ ਸਿੱਖਾਂ ਨੇ ਜਾਂ ਸਿੱਖ ਸੰਗਤ ਨੇ ਬਾਦਲ ਕਿਆਂ ਤੇ ਰਾਜੋਆਣੇ ਦੇ ਕੁਛ ਗੜਬੜਾਂ ਕਰਕੇ ਸਾਰੀ ਗੱਲ ਨੂੰ ਗਲਤ ਦਿਸ਼ਾ ਵਿੱਚ ਜਾਣ ਦਿੱਤਾ। ਹੁਣ ਇਹ ਗੱਲ ਪਹਿਲਾਂ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਆ ਕਿ ਭਾਰਤ ਦਾ ਜਿਹੜਾ ਇਸ ਵੇਲੇ ਦਾ ਸਾਰਾ ਨਿਜ਼ਾਮ ਆ ਮੋਦੀ ਤੰਤਰ ਵਾਲਾ, ਉਹ ਬਾਦਲ ਕਿਆਂ ਨੂੰ ਬੇਰਾਂ ਵੱਟੇ ਨਹੀਂ ਸਿਆਣਦਾ। ਪਿਛਲੇ ਲੰਮੇ ਚਿਰ ਤੋਂ ਇਹ ਗੱਲਾਂ ਆ ਰਹੀਆਂ ਨੇ ਕਿ ਮੋਦੀ ਤੇ ਅਮਿਤ ਸ਼ਾਹ ਨੇ ਮਿਥਿਆ ਹੋਇਆ ਕਿ ਸੁਖਬੀਰ ਬਾਦਲ ਨੂੰ ਮਿਲਣਾ ਹੀ ਨਹੀਂ। ਸੁਖਬੀਰ ਬਾਦਲ ਨੂੰ ਤਾਂ ਕੀ, ਕਿਸੇ ਵੀ ਅਕਾਲੀ ਲੀਡਰ ਨੂੰ ਟਾਈਮ ਨਹੀਂ ਦੇਣਾ, ਮਿਲਣਾ ਹੀ ਨਹੀਂ ਦੇ ਰਹੇ ਹੋ। ਇੱਥੋਂ ਤੱਕ ਕਿ ਪਿੱਛੇ ਜੇ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੇ ਮਸਲੇ ਤੇ ਭਾਈ ਰਾਜੋਆਣਾ ਦਾ ਮਸਲਾ ਵੀ ਵਿੱਚ ਹੀ ਸੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਉਸ ਮੌਕੇ ਹੁਕਮ ਕੀਤਾ ਤੇ ਸਾਰੇ ਅਕਾਲੀ ਧੜੇ, ਪਰਮਜੀਤ ਸਰਨਾ, ਮਾਨ ਸਾਹਿਬ ਤੇ ਮਨਜੀਤ ਸਿੰਘ ਜੀਕੇ, ਇਹ ਸਾਰੇ ਉਦੋਂ ਇਕੱਠੇ ਹੋਏ ਸੀ ਸੁਖਬੀਰ ਦੇ ਨਾਲ ਹੀ ਇੱਥੇ ਅਕਾਲ ਦਰਬਾਰ ਸਾਹਿਬ 'ਚ। ਤੇ ਇਹਨਾਂ ਨੇ ਉਸ ਟਾਈਮ ਇੱਕ ਕਮੇਟੀ ਦਾ ਵੀ ਗਠਨ ਕੀਤਾ ਸੀ, ਜਿਹਦੇ ਵਿੱਚ ਅਜੀਤ ਵਾਲਾ ਬਰਜਿੰਦਰ ਸਿੰਘ ਹਮਦਰਦ ਵੀ ਪਾਇਆ ਸੀ ਤੇ ਦਿੱਲੀ ਕਮੇਟੀ ਦਾ ਜਿਹੜਾ ਪ੍ਰਧਾਨ ਕਾਲਕਾ ਉਹ ਵੀ ਪਾਇਆ ਸੀ
ਵੀ ਬੀਜੇਪੀ ਦੇ ਨੇੜੇ ਆ। ਪਰ ਜਦੋਂ ਦਿੱਲੀ ਵਾਲਿਆਂ ਨੂੰ, ਮੋਦੀ ਤੇ ਅਮਿਤ ਸ਼ਾਹ ਨੂੰ ਪਤਾ ਲੱਗਿਆ ਵੀ ਇਹ ਸਾਡੇ ਨਾਲ ਜਦੋਂ ਮੇਲ ਮੁਲਾਕਾਤ ਕਰਨਗੇ, ਜਿਹੜਾ ਵਫਦ ਮਿਲਣਾ ਉਹਦੇ ਚ ਸੁਖਬੀਰ ਵੀ ਹੋਣਾ, ਉਹਨਾਂ ਨੇ ਇਸ ਗੱਲ ਨੂੰ ਵੀ ਡਿਕਲਾਈਨ ਕਰਤਾ, ਨਹੀਂ ਮੁਲਾਕਾਤ ਲਈ ਟਾਈਮ ਦਿੱਤਾ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਿੱਠੀ ਗਈ ਸੀ, ਉਹ ਘੱਟੋ ਘੱਟ ਸਾਲ ਡੇਢ ਸਾਲ ਬਾਅਦ ਆ ਗਿਆ ਵੀ ਨਹੀਂ ਜੀ, ਤੁਹਾਨੂੰ ਇਸ ਗੱਲ ਲਈ, ਮੁਲਾਕਾਤ ਲਈ ਟਾਈਮ ਨਹੀਂ ਦੇਣਾ। ਕੁੱਲ ਮਿਲਾ ਕੇ ਜਾਣੀ ਕਿ ਆਪਾਂ ਜੋ ਮਰਜ਼ੀ ਗੱਲਾਂ ਕਰੀ ਚੱਲੀਏ, ਕਿਸੇ ਵੀ ਸਿੱਖ ਆਗੂ ਨੂੰ ਸਿੱਖ ਮਸਲਿਆਂ ਦੇ ਉੱਤੇ ਸੁਣਨਾ ਨਹੀਂ, ਇਹ ਗੱਲ ਦਾ ਫੈਸਲਾ ਕਰ ਲਿਆ ਹੋਇਆ ਮੋਦੀ ਤੇ ਅਮਿਤ ਸ਼ਾਹ, ਨਹੀਂ ਸੁਣਦੇ ਅਗੇ। ਉੱਪਰੋਂ ਆਪਣੀ ਕੌਮ ਦੇ ਵਿੱਚ ਅੱਡ ਅੱਡ ਕਾਰਨਾਂ ਕਰਕੇ ਭਾਟੋ ਧਾੜ ਬਹੁਤ ਆ, ਤੇ ਉਹਦਾ ਦੋਸ਼ੀ ਕੋਈ ਬਾਹਰਲਾ, ਕੋਈ ISI, ਕੋਈ PSI, ਕੋਈ ਰਾ, ਕੋਈ IB ਨਹੀਂ ਹੈ। ਉਹਦਾ ਦੋਸ਼ੀ ਇੱਕੋ ਇੱਕ ਬਾਦਲ ਪਰਿਵਾਰ ਆ, ਜਿਹਨੇ ਆਪਦੇ ਸਵਾਰਥਾਂ ਲਈ ਪੂਰੀ ਕੌਮ ਦੇ ਵਿੱਚ ਇਹ ਦਿਨ ਲੈ ਕੇ ਆਂਦੇ। ਉਹ ਆਪਾਂ ਨੈਤੀ ਗੱਲਾਂ ਕਰਦੇ ਆ, ਪਰ ਅੱਜ ਜੇ ਕੌਮ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਜਿਹੜੇ ਹਾਲਾਤ ਅੱਜ ਬਾਦਲ ਕਿਆਂ ਨੇ ਬਣਾਏ ਆ, ਅੱਜ ਦੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਸ਼ਾਇਦ ਵਰੁਣ ਸ਼ਰਮਾ ਪਟਿਆਲੇ ਦਾ ਅਫਸਰ, ਉਹਦੇ ਬਾਰੇ ਕਈ ਤਲਖੀ ਵਾਲੀਆਂ ਗੱਲਾਂ ਸੁਖਬੀਰ ਸਿੰਘ ਬਾਦਲ ਨੇ ਕੀਤੀਆਂ ਨੇ ਕਿ ਤੂੰ ਬਹੁਤ ਗਲਤ ਚੱਲ ਰਿਹਾ, ਤੂੰ ਪਰਚੇ ਦਰਜ ਕਰ ਰਿਹਾ, ਤੂੰ ਧੱਕੇਸ਼ਾਹੀ ਕਰ ਰਿਹਾ। ਕਾਫੀ ਗੱਲਾਂ ਜਿਹੜੀਆਂ ਬੋਲੀਆਂ, ਜਦੋਂ ਉਹ ਮੈਂ ਪੜ੍ਹ ਰਿਹਾ ਸੀ ਤਾਂ ਮੇਰੇ ਮਨ ਵਿੱਚ ਇਹ ਗੱਲ ਆ ਰਹੀ ਸੀਗੀ ਵੀ ਸੁਖਬੀਰ ਸਿੰਘ ਬਾਦਲ ਜੀ, ਇਹ ਅਫਸਰ ਤਾਂ ਤੁਹਾਨੂੰ ਸਲੂਟ ਮਾਰਦੇ ਹੁੰਦੇ ਸੀ। ਪੰਜਾਬ ਦੇ ਲੋਕਾਂ ਨੇ ਤੁਹਾਡੇ 'ਚ ਇੰਨਾ ਯਕੀਨ ਕੀਤਾ ਕਿ ਇਹੋ ਜਿਹੇ ਅਫਸਰ ਤੁਹਾਡੇ ਦਰਬਾਨ ਬਣ ਕੇ ਖੜੇ ਕਰਨ ਲਾਤੇ, ਤੁਹਾਡੇ ਲੋਕ ਇਹ ਮਗਰ ਖੜੇ ਹੁੰਦੇ ਸੀ। ਹੁਣ ਜਿਹੜੀਆਂ ਧਮਕੀਆਂ ਦੇ ਰਹੇ ਆ ਕਿ ਵਰੁਣ ਸ਼ਰਮਾ ਤੂੰ ਆਪਦਾ ਪਾਸਪੋਰਟ ਬਣਾ ਲਾ, ਤੂੰ ਆਮ ਆਦਮੀ ਪਾਰਟੀ ਦਾ ਪੁੱਤ ਬਣਿਆ ਫਿਰਦਾ, ਜਿੰਨੇ ਝੂਠੇ ਪਰਚੇ ਤੇ ਜਿੰਨਾ ਭ੍ਰਿਸ਼ਟਾਚਾਰ ਕਰ ਰਿਹਾ ਇਹਦਾ ਜਵਾਬ ਦੇਣਾ ਪਊ। ਇਹ ਜਿਹੜੀਆਂ ਗੱਲਾਂ ਇੱਕ ਅਫਸਰ ਬਾਰੇ ਅੱਜ ਸੁਖਬੀਰ ਸਿੰਘ ਬਾਦਲ ਨੂੰ ਕਰਨੀਆਂ ਪੈ ਰਹੀਆਂ ਨੇ, ਇਹਦੇ ਬਾਰੇ ਜਦੋਂ ਪਿਛਲੀ ਸਰਕਾਰ ਸੀ, ਜਦੋਂ ਚੰਨੀ ਬਣਿਆ ਕੈਪਟਨ ਤੋਂ ਬਾਅਦ ਮੁੱਖ ਮੰਤਰੀ, ਕਿਸੇ ਕੌਮ ਦੇ ਮਸਲੇ ਉੱਤੇ ਕਿਸੇ ਇੱਥੇ ਪੰਥਕ ਵਕੀਲ ਆ, ਉਹਦੇ ਕੋਲੇ ਮੈਂ ਗਿਆ, ਕੁਝ ਹੋਰ ਸੱਜਣ ਸੀਗੇ, ਕਿਸੇ ਜਿਹੜੇ 'ਚ ਨਜ਼ਰਬੰਦ ਸਿੰਘ ਦਾ ਸ਼ਹੀਦ ਆਪਣੇ ਸੂਰਮੇ ਦਾ ਪਰਿਵਾਰ ਸੀ, ਯੋਧੇ ਦਾ, ਉਹਨੂੰ ਨਾਲ ਲੈ ਕੇ ਵਕੀਲ ਸਾਹਿਬ ਨੂੰ ਮਿਲਣਾ ਪਿਆ। ਉੱਥੇ ਦੋ ਤਿੰਨ ਅਕਾਲੀ ਲੀਡਰ ਬੈਠੇ ਸੀ ਘਰ ਉਹਦੇ, ਗੱਲਾਂ ਚੱਲ ਪਈਆਂ। ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਸੀ ਕਿ ਅਸੀਂ ਬਾਦਲ ਕਿਆਂ ਤੋਂ ਕਿੰਨੇ ਨਾਰਾਜ਼ ਆ, ਤੇ ਉਹਨਾਂ ਨੇ ਜਦੋਂ ਗੱਲਾਂ ਕੀਤੀਆਂ, ਉਹਨਾਂ ਨੂੰ ਪਤਾ ਕਿ ਇਹ ਕੌਮ ਦਾ ਦਰਦ ਰੱਖਣ ਵਾਲੇ, ਪੰਥ ਨੂੰ ਸਮਰਪਿਤ ਲੋਕ ਨੇ, ਇਹ ਜੇ ਸਾਡੇ ਤੋਂ ਦੁਖੀ ਨੇ ਤੇ ਐਵੇਂ ਨਹੀਂ ਦੁਖੀ ਹੋਏ, ਕੋਈ ਗੱਲ ਆ। ਉਹਨਾਂ ਨੇ ਵੀ ਇਹੋ ਜਿਹੀਆਂ ਗੱਲਾਂ ਕੀਤੀਆਂ ਸੀ ਕਿ ਅੱਜ ਧੇਲੇ ਧੇਲੇ ਦੇ ਬੰਦੇ ਸਾਨੂੰ ਬੇਇੱਜ਼ਤ ਕਰਦੇ ਆ, ਜਿਹੜੇ ਪ੍ਰਸ਼ਾਸਨ ਦਾ ਹਿੱਸਾ ਨੇ, ਕੋਈ ਸੁਣਵਾਈ ਨਹੀਂ। ਇੱਥੇ ਸਲੂਟ ਵੱਜਦੇ ਹੁੰਦੇ ਸੀ, ਸਲਾਮੀਆਂ ਹੁੰਦੀਆਂ ਸੀ, ਤੇ ਵਾਕਿਆ ਹੀ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਜੇ ਪੰਜਾਬ ਦੇ ਵਿੱਚ ਕਾਮਯਾਬ ਹੋਈ ਹੈ, ਉਹਦੇ ਲਈ ਲੋਕਾਂ ਨੇ ਤਾਂ ਸਾਥ ਸਹਿਯੋਗ ਬਾਦਲ ਕਿਆਂ ਦਾ, ਅਕਾਲੀਆਂ ਦਾ ਦਿੱਤਾ ਸੀ। ਕਿਉਂ ਇਹੋ ਜਿਹੇ ਦਿਨ ਲੈ ਆਂਦੇ? ਕਿੱਥੇ ਗਿਆ ਉਹ ਸਰਸੇ ਵਾਲਾ ਜਿਹਦੇ ਲਈ ਕੌਮ ਨੂੰ ਜਲੀਲ ਕੀਤਾ? ਕਿੱਥੇ ਗਏ ਸਮੇਧ ਸੈਣੀ ਵਰਗੇ, ਇਜ਼ਹਾਰ ਆਲਮ ਵਰਗੇ, ਜਿਨ੍ਹਾਂ ਲਈ ਪੂਰੀ ਕੌਮ ਦੀ ਬੇਇੱਜ਼ਤੀ ਕੀਤੀ? ਜਿਹੜੇ ਹਿੰਦੂ ਅੱਤਵਾਦੀਆਂ ਦਾ ਸਾਥ ਸਹਿਯੋਗ ਦਿੰਦਿਆਂ ਹੋਇਆਂ ਜਦੋਂ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਦੇ ਗੋਲੀ ਮਾਰਤੀ, ਉੱਥੇ ਹਰਵਿੰਦਰ ਸੋਨੀ ਨੂੰ ਫੜ ਕੇ ਅੰਦਰ ਨਹੀਂ ਦਿੱਤਾ। ਉਹ ਜਦੋਂ ਕਸ਼ਮੀਰ ਸਿੰਘ ਗਲਵੱਡੀ ਨੇ ਠੋਕਿਆ, ਇੱਥੇ ਦਾਖਲ ਸੀਗਾ, ਅਸੀਂ ਪਤਾ ਲੈਣ ਗਏ ਉਸੇ ਹਸਪੀਟਲ 'ਚ ਅੰਮ੍ਰਿਤਸਰ। ਮੈਂ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ, ਹਾਈਜੈਕਰ ਸਾਡੇ ਸਤਿਕਾਰਯੋਗ, ਜਿਨ੍ਹਾਂ ਨੇ 1981 'ਚ ਜਹਾਜ਼ ਅਗਵਾ ਕੀਤਾ, ਉਹ ਆਏ ਸੀ ਇਸੇ ਅੰਮ੍ਰਿਤਸਰ। ਕਹਿੰਦੇ ਉੱਥੇ ਜਾਣਾ ਹਸਪੀਟਲ, ਤੇ ਉੱਥੇ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ ਦੇ ਪਿਤਾ ਬਾਪੂ ਤਰਲੋਕ ਸਿੰਘ ਦਾਖਲ, ਪਤਾ ਲੈ ਕੇ ਆਉਣਾ। ਅਸੀਂ ਗਏ ਤੇ ਸਾਡੇ ਲਈ ਬੜੀ ਨਮੋਸ਼ੀ ਵਾਲੀ ਗੱਲ ਸੀ ਕਿ ਉੱਥੇ ਹੀ ਹਰਵਿੰਦਰ ਸੋਨੀ ਜਿਹੜਾ ਉਹ ਦਾਖਲ ਸੀਗਾ, ਤੇ ਬਾਦਲ ਸਾਹਿਬ ਉਹਨੂੰ ਮਿਲ ਕੇ ਗਏ ਆ, ਪਰ ਬਾਪੂ ਤਰਲੋਕ ਸਿੰਘ ਜਿਹੜਾ ਸ਼ਹੀਦ ਭਾਈ ਸਤਵੰਤ ਸਿੰਘ ਦਾ ਪਿਤਾ, ਉਹਨੂੰ ਨਹੀਂ ਮਿਲ ਕੇ। ਐਡਾ ਫਿਕਰ ਸੀਗਾ ਬਾਦਲ।
ਸੋ ਹਰ ਉਹ ਕੁੱਤੀ ਹਰਕਤ ਬਾਦਲ ਦਲ ਨੇ, ਬਾਦਲ ਪਰਿਵਾਰ ਨੇ ਉਦੋਂ ਕੀਤੀ। ਇਹ ਗੱਲਾਂ ਉਹ ਜਦੋਂ ਸਾਡੀ ਚਰਚਾ ਛਿੜੀ ਨਾ ਵਕੀਲ ਦੇ ਦਫ਼ਤਰ 'ਚ, ਉੱਥੇ ਉਹ ਕਹਿੰਦੇ ਵੀ ਅਸੀਂ ਵੀ ਇਹ ਸਾਰਾ ਕੁਝ ਸਮਝਦੇ ਹਾਂ। ਤੇ ਅੱਜ ਜਦੋਂ ਜਿਹੜਾ ਮਾਹੌਲ ਆ, ਜਦੋਂ ਦਿੱਲੀ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਕੌਮ ਨਾਲ ਨਹੀਂ, ਖਖੜੀਆਂ ਕਰੇਲੇ ਹੋਏ ਫਿਰਦੇ ਆ, ਉਹ ਟਾਈਮ ਕਿੱਥੇ ਦਿੰਦੇ ਆ। ਉਹਨਾਂ ਨੇ ਤਾਂ ਇੱਥੇ ਪੰਜਾਬ ਦੀ ਸਰਕਾਰ ਨੂੰ ਵੀ ਕਹਿਤਾ, ਤੇ ਆ ਸਾਡੇ ਅੰਮ੍ਰਿਤਸਰ ਦਾ ਡੀਸੀ ਆ, ਇੱਕ ਵਕਤ ਸੀ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਸੀ, ਆਲੋਚਨਾ ਕ੍ਰਿਟਿਸਿਜ਼ਮ ਤਾਂ ਉਹਨਾਂ ਦੀ ਵੀ ਅਸੀਂ ਕਰਦੇ ਕਰਾਉਂਦੇ ਰਹੇ ਹਾਂ। ਸਾਡੀ ਕੌਮ ਦੇ ਮਸਲੇ ਆ, ਅਸੀਂ ਕਰਾਂਗੇ ਗੱਲ, ਪਰ ਜਦੋਂ ਉਹ ਬੋਲਦੇ ਸੀ, ਕੋਈ ਗੱਲ ਕਰਦੇ ਸੀ, ਦਿੱਲੀ ਜਿਹੜੀ ਆਈਬੀ ਦਾ ਹੈੱਡਕੁਆਟਰ ਸੀ, ਉੱਥੇ ਇੱਥੋਂ ਦੇ ਆਈਬੀ ਦੇ ਅਫਸਰ ਰਿਪੋਰਟ ਕਰਦੇ ਸੀਗੇ ਵੀ ਆਹ ਹੋ ਗਿਆ, ਤੇ ਜਿਹੜਾ ਗ੍ਰਹਿ ਮੰਤਰੀ ਸੀ ਉਹ ਪਲ ਪਲ ਰੱਖਦਾ ਸੀ ਵੀ ਅੱਜ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਆ ਤੇ ਪ੍ਰਧਾਨ ਨੇ ਪਤਾ ਨਹੀਂ ਕੀ ਸੱਪ ਕੱਢ ਦੇਣਾ। ਉਹ ਵਕਤ ਆਇਆ ਜਦੋਂ ਪੂਰੀ ਦੀ ਪੂਰੀ ਜਿਹੜੀ ਭਾਰਤ ਦੀ ਮਸ਼ੀਨਰੀ ਸੀ, ਉਹ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਾਲੇ ਦਿਨ ਤੇ ਅੱਜ ਮਤੇ ਪਤਾ ਨਹੀਂ ਕਿਹੜੇ ਪਾਸ ਕਰ ਦੇਣੇ, ਮਤਿਆਂ ਤੋਂ ਹੀ ਡਰੀ ਫਿਰਦੀ ਹੁੰਦੀ। ਤੇ ਅੱਜ ਹਾਲਾਤ ਇਹ ਨੇ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੇਕਰ ਇੱਥੇ ਜਾਵੇ ਡੀਸੀ ਦਫ਼ਤਰ 'ਚ ਅੰਮ੍ਰਿਤਸਰ, ਤਾਂ ਉਹ ਉੱਠ ਕੇ ਡੀਸੀ ਬਾਹਰ ਨਹੀਂ ਆਉਂਦਾ, ਉਹ ਕਹਿੰਦਾ ਗੇਟ ਤੋਂ ਹੀ ਕਿਸੇ ਆਪਦੇ ਪੀਐਨ ਨੂੰ ਭੇਜ ਦਿੰਦੇ ਆ ਵੀ ਜਾਓ ਉੱਥੋਂ ਜਾ ਕੇ ਇਹਨਾਂ ਦਾ ਮੈਮੋਰੰਡਮ ਫੜ ਲਿਓ। ਕਮਾਲ ਦੀ ਬਾਤ ਇਹ ਆ ਕਿ ਜਦੋਂ ਪਹਿਲਾ ਇਜਲਾਸ ਹੁੰਦਾ ਉਦੋਂ ਡੀਸੀ ਵਿੱਚ ਬੈਠਦਾ ਸ਼੍ਰੋਮਣੀ ਕਮੇਟੀ ਦੇ ਆਫਿਸ ਦੇ ਵਿੱਚ, ਤੇ ਅੱਜ ਉਹ ਡੀਸੀ ਜਿਹੜਾ ਹੈਗਾ, ਡੀਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕੋਈ ਸਤਿਕਾਰ, ਕੋਈ ਮਾਨਤਾ ਦੇਣ ਨੂੰ ਤਿਆਰ ਨਹੀਂ। ਸੋ ਗੱਲਾਂ ਜਿੰਨੀਆਂ ਮਰਜ਼ੀ ਖੜਾ ਲਈਏ, ਮੋਟੇ ਤੌਰ ਤੇ ਗੱਲ ਇਹ ਆ ਕਿ ਅੱਜ ਸਿੱਖਾਂ ਦੇ ਕਿਸੇ ਵੀ ਆਗੂ ਨੂੰ ਕਿਸੇ ਵੀ ਸਿੱਖ ਮਸਲੇ ਉੱਤੇ ਦਿੱਲੀ ਦਰਬਾਰ ਸੁਣਨ ਨੂੰ, ਮੰਨਣ ਨੂੰ ਤਿਆਰ ਨਹੀਂ। ਉੱਪਰੋਂ ਦਬਾਅ ਇਹ ਬਣ ਗਿਆ, ਪ੍ਰੈਸ਼ਰ ਇਹ ਬਣ ਗਿਆ ਪਿਛਲੇ 2 ਦਿਨ ਤੋਂ, ਜਿਹੜੇ ਵੀ ਸਿਸਟਮ ਦੇ ਵਿੱਚ ਵਿਚਰਦੇ ਲੋਕ ਨੇ, ਜਿਵੇਂ ਉਹਨਾਂ ਨੇ ਗੱਲਾਂ ਕਰਨੀਆਂ ਹੁੰਦੀਆਂ ਨੇ। ਸਾਬਕਾ ਮੈਂਬਰ ਪਾਰਲੀਮੈਂਟ ਤਰਲੋਚਨ ਸਿੰਘ ਆ, ਉਹ ਵੀ ਚੈਨਲਾਂ ਤੇ ਬੋਲ ਰਿਹਾ, ਹੋਰ ਵੀ ਕਈ ਬੋਲ ਰਹੇ ਆ ਕਿ ਜੀ ਰਾਸ਼ਟਰਪਤੀ ਨੂੰ ਮਿਲਣ, ਇਹ ਜੀ ਅਕਾਲੀ ਲੀਡਰਸ਼ਿਪ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗ੍ਰਹਿ ਮੰਤਰੀ ਨੂੰ ਮਿਲਣ, ਫਲਾਣੇ ਨੂੰ ਮਿਲਣ। ਹੁਣ ਗੱਲ ਇਹ ਆ ਵੀ ਉਹ ਕਹਿੰਦੇ ਆ ਖੜੇ ਤੇ ਨਾ ਚੜੀ, ਤੇ ਉਹ ਕਹਿੰਦੇ ਆ ਘੱਟ ਨਾ ਤੋਲੀ। ਉਹ ਫਿਰ ਇਹ ਨੱਥ ਵਢਾਉਣ, ਨੱਕ ਵਢਾਉਣ ਨੂੰ, ਉਹ ਫਿਰ ਇਹ ਨੱਥ ਕਢਾਉਣ ਨੂੰ। ਹਾਲਾਤ ਦੀ ਮੰਗ ਤਾਂ ਇਹੀ ਆ ਕਿ ਅਕਾਲ ਤਖਤ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਸਾਡੀ ਕੌਮ ਦੇ ਸਰਕਾਰ ਦਾ ਆਗੂ ਸਿਰ ਜੋੜ ਕੇ ਬੈਠਣ ਤੇ ਟਾਈਮ ਲੈ ਕੇ ਮਿਲਣ ਗਿਲਣ। ਇਹਦਾ ਮੰਗ, ਇਹ ਤਾਂ ਗੱਲ ਸੁਭਾਵਿਕ ਆ, ਪਰ ਹਾਲਾਤ ਤਾਂ ਦੇਖੋ, ਕਿਸੇ ਨੇ ਨਹੀਂ ਮਿਲਣਾ ਮੁਲਣਾ ਹੈਗਾ, ਇਹ ਵੀ ਜਾਲੀ ਗੱਲਾਂ ਨੇ। ਜਿਹੜਾ ਵੀ ਵਫਦ ਬਣੂਗਾ ਉਹਦੇ 'ਚ ਸੁਖਬੀਰ ਬਾਦਲ ਦਾ ਨਾਂ ਲਾਜ਼ਮੀ ਪਾਉਣਾ, ਤੇ ਉਹ ਸੁਖਬੀਰ ਬਾਦਲ ਦਾ ਨਾਂ ਸੁਣ ਕੇ, ਸੁਖਬੀਰ ਬਾਦਲ ਦਾ ਕੀ, ਜਦੋਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਵਾਲ ਪੁੱਛਿਆ ਸੀ ਅਮਿਤ ਸ਼ਾਹ ਦਾ, ਉਹ ਰਵਈਆ, ਉਹ ਅੱਜ ਵੀ YouTube ਤੇ ਪਈ ਆ ਵੀਡੀਓ, ਦੇਖ ਲਓ ਕਿਵੇਂ ਟੁੱਟ ਕੇ ਪੈ ਗਿਆ। ਉਹ ਕੱਲੀ ਹਰਸਿਮਰਤ ਕੌਰ ਬਾਦਲ ਦੀ ਬੇਇੱਜ਼ਤੀ ਨਹੀਂ ਸੀਗੀ ਕੀਤਾ, ਤਾਂ ਉਹਨੇ ਰਿਐਕਟ ਹਰਸਿਮਰਤ ਕੌਰ ਬਾਦਲ ਬਾਰੇ ਆ, ਪਰ ਉਹ ਪੂਰੀ ਸਿੱਖ ਕੌਮ ਦੀ ਹੇਠੀ ਸੀ। ਨਹੀਂ ਕਹਿੰਦਾ ਤੁਹਾਡੀ ਸੁਣਨੀ ਗੱਲ, ਕੋਈ ਨਹੀਂ ਮੰਨਣੀ ਕੋਈ ਤੁਹਾਡੀ। ਸੋ ਇਸ ਮਾਹੌਲ ਦੀ ਹਕੀਕਤ ਨੂੰ ਸਮਝ ਕੇ ਕੋਈ ਰਾਹ, ਕੋਈ ਫੈਸਲਾ ਜਿਹੜਾ ਹੈਗਾ ਹੋਣਾ ਚਾਹੀਦਾ। ਜਿੰਨਾ ਟਾਈਮ ਇਹ ਗੱਲ ਨਹੀਂ ਮੰਨਦੇ ਕਿ ਸਿੱਖਾਂ ਦੇ ਕਿਸੇ ਵੀ ਆਗੂ ਨੂੰ ਇਹਨਾਂ ਮਸਲਿਆਂ ਤੇ ਉਹ ਮਿਲਣ ਨੂੰ ਤਿਆਰ ਨਹੀਂ, ਫਿਰ ਆਪਾਂ ਕੋਈ ਰਾਹ ਕਿਵੇਂ ਲੱਭ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਇਹ ਮੰਨੀਏ, ਫਿਰ ਇਹ ਸੋਚੀਏ ਕਿ ਇਹੋ ਜਿਹੇ ਹਾਲਾਤ ਕਿਵੇਂ ਬਣਾਏ ਜਾ ਸਕਦੇ ਆ ਕਿ ਦਿੱਲੀ ਵਾਲੇ ਗੱਲ ਸੁਣਨ ਲਈ ਮਜਬੂਰ ਹੋ ਜਾਣ। ਹੁਣ ਇਹ ਤਾਂ ਗੱਲ ਪੱਕੀ ਆ ਕਿ ਸੁਖਬੀਰ ਦੇ ਤਾਂ ਕੋਈ, ਅਸੀਂ ਚਾਹੁੰਦੇ ਨਹੀਂ ਵੀ ਉਹਦੀ ਕੋਈ ਗੱਲ ਸੁਣੇ। ਸਿੱਖ ਆਗੂਆਂ ਦਾ ਕੋਈ ਵਫਦ ਹੋਏਗਾ ਜਿਹਦੇ 'ਚ ਸ਼ਰਤ ਹੀ ਰੱਖ ਦੋ ਵੀ ਸੁਖਬੀਰ ਨਾ ਜਾਵੇ, ਇਹਦੀ ਮਿਹਨਤ ਕਰ ਲਾਂਗੇ ਭਾਈ, ਤੂੰ ਘਰੇ ਬੈਠ, ਤੇਰੇ ਬਗੈਰ ਕੰਮ ਸਾਡਾ ਚੱਲ ਜੂ, ਤੇਰੇ ਨਾਲ ਹੁੰਦਿਆਂ ਕੰਮ ਨਹੀਂ ਬਣਨਾ, ਅਗਲੇ ਤੇਰਾ ਸ਼ਕਲ ਦੇਖ ਕੇ ਰਾਜੀ ਨਹੀਂ। ਉਹ ਤੁਹਾਡਾ ਰੌਲਾ, ਪਹਿਲਾਂ ਤਾਂ ਤੁਸੀਂ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਸੀ। ਖੈਰ, ਇਹ ਤਾਂ ਗੱਲਾਂ ਉਹਨਾਂ ਦੀਆਂ ਨੇ ਜਿਹੜੇ ਸਿਸਟਮ ਦਾ ਹਿੱਸਾ ਨੇ, ਤੇ ਅਸੀਂ ਘੱਟੋ ਘੱਟ ਭਾਰਤੀ ਨਿਜ਼ਾਮ ਤੋਂ ਮੁਕੰਮਲ ਤੌਰ ਤੇ ਤੋੜ ਵਿਛੋੜਾ ਜਾਂ ਬਾਗੀ ਹੋਏ ਲੋਕ ਆ। ਅਸੀਂ ਤਾਂ ਇਹ ਗੱਲਾਂ ਕਰਦੇ ਆ ਕਿਉਂਕਿ ਇੱਥੇ ਰਹਿੰਦੇ ਆ, ਸੁਣਦੇ ਆ।
ਆਲੇ ਦੁਆਲੇ 'ਚ ਲੋਕਾਂ ਦੀਆਂ, ਤੇ ਲੋਕ ਜਦੋਂ ਕਹਿੰਦੇ ਆ ਉਹਨਾਂ ਨੂੰ ਸੱਚ ਤਾਂ ਦੱਸਣਾ ਚਾਹੀਦਾ ਨਾ ਕਿ ਭਾਈ ਇਹ ਤੁਹਾਡੇ ਜਿਹੜੇ ਲੀਡਰ ਨੇ ਇਹਨਾਂ ਦੀ ਦਿੱਲੀ ਵਾਲੇ ਕੋਈ ਬਾਤ ਨਹੀਂ ਸੁਣਨ ਨੂੰ ਰਾਜੀ। ਜਿੰਨਾ ਕਿ ਸਾਡਾ ਹਿਸਾਬ ਆ, ਅਸੀਂ ਤਾਂ ਇਹ ਕਹਿ ਸਕਦੇ ਹਾਂ ਵੀ ਬਾਦਲ ਦਲ ਵਾਲਿਆਂ ਨੇ ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਗਿਆਨੀ ਰਘਵੀਰ ਸਿੰਘ ਨੂੰ ਤਾਕਤਾਂ ਦੇ ਅਹੁਦਿਆਂ ਤੋਂ ਲਾਹ ਕੇ ਪਾਸੇ ਕੀਤਾ, ਉਹਦੇ ਤੋਂ ਵੀ ਸਿੱਖ ਦੁਖੀ ਆ। ਤੇ ਜਿਹੜੇ ਨਵੇਂ ਜਥੇਦਾਰ ਨੂੰ ਲਾਉਣ ਲਈ ਰਾਹ ਤਰੀਕਾ ਅਪਣਾਇਆ ਧਨੌਲੇ ਵਾਲੇ ਨੂੰ, ਟੇਕ ਸਿੰਘ ਨੂੰ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ, ਉਹ ਤੋਂ ਵੀ ਕੌਮ ਦੁਖੀ ਹੈ। ਪਰ ਕੌਮ ਹੁਣ ਕਿਹਦਾ ਸਿਰ ਪਾੜ ਦੇਵੇ। ਇਸ ਕਰਕੇ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਜਾਂ ਧਨੌਲਾ ਸਾਹਿਬ ਕੁਛ ਕਰਦੇ ਕਰਾਉਂਦੇ ਆ, ਇੱਕ ਪਾਸੇ ਤਾਂ ਇਹ ਹੁੰਦਾ ਵੀ ਇਹ ਨਾ ਹੀ ਕੋਈ ਹਰਕਤ ਕਰਨ, ਦੂਜੇ ਪਾਸੇ ਕੀ ਹੁੰਦਾ, ਹਰੇਕ ਗੁਰਸਿੱਖ ਅਰਦਾਸ ਕਰਦਾ ਵੀ ਅੱਜ ਫਲਾਣੇ ਸਮਾਗਮ ਤੇ ਚੱਲੇ ਆ, ਕਿਤੇ ਪੱਗਾਂ ਨਾ ਲੈ ਜਾਣ, ਕਿਤੇ ਕੋਈ ਜਥੇਦਾਰ ਨੂੰ ਆਵਾ ਤਵਾ ਨਾ ਬੋਲ ਦੇਵੇ। ਜਿੱਦਣ ਭਾਈ ਮਹਿਲ ਸਿੰਘ ਬੱਬਰ ਦੇ ਭੋਗ ਵਾਲੇ ਦਿਨ ਉੱਥੇ ਕਹਿ ਦਿੱਤਾ ਗਿਆ ਕਿਸੇ ਗੁਰਸਿੱਖ ਵੱਲੋਂ ਵੀ ਭਾਈ ਤੁਹਾਨੂੰ ਕੌਮ ਵੱਲੋਂ ਮਾਨਤਾ ਨਹੀਂ, ਤਾਂ ਗੜਗੱਜ ਸਾਹਿਬ ਵਾਲੀ ਉਹ ਗੱਲ ਦੇ ਉੱਤੇ ਸਾਡੇ ਉਹ ਆਲੇ ਦੁਆਲੇ ਚੋਂ ਬਹੁਤ ਸਾਰੇ ਮਿੱਤਰਚਾਰੇ ਨੇ ਕਿਹਾ ਕਿ ਕੌਮ ਦਾ ਜਲੂਸ ਹੀ ਨਿਕਲਦਾ, ਉਹਨਾਂ ਨੇ ਤਾਂ ਜਿਹੜਾ ਕਮਲ ਕੁੱਟਣਾ ਸੀ ਕੁੱਟ ਲਿਆ। ਹੁਣ ਜਿਹਨੇ ਮੰਨਣਾ ਜਿਹਨੇ ਨਹੀਂ ਮੰਨਣਾ ਉਹ ਅਲੱਗ ਗੱਲ ਆ। ਤੇ ਬਾਦਲਕਿਆਂ ਦੇ ਹੱਥ ਇਹੀ ਖੇਡ ਆ, ਉਹ ਇਹੀ ਚਾਹੁੰਦੇ ਆ ਵੀ ਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਕੋਈ ਪੱਗ ਲਾ ਲਵੇ, ਕੋਈ ਬੇਇੱਜ਼ਤੀ ਕਰ ਦੇਵੇ, ਤਾਂ ਸਾਡੇ ਖਣੀ ਪਤਾ ਨਹੀਂ ਕੀ ਹੱਥ ਚ ਆ ਜਾਊਗਾ ਇੰਨੀ ਗੱਲ ਦੇ ਨਾਲ। ਤਾਂ ਉਹਨਾਂ ਨੇ ਤਾਂ ਜਾਣ ਕੇ ਇਹੋ ਜਿਹਾ ਮਾਹੌਲ ਸਿਰਜਣਾ। ਸੋ 6 ਜੂਨ ਤੋਂ ਪਹਿਲਾਂ ਵੀ ਇਹੀ ਲੋਕਾਂ 'ਚ ਚਰਚਾ ਸੀ ਵੀ ਕਿਤੇ ਪੱਗੋ ਪੱਗੀ ਨਾ ਹੋ ਜਾਣ। ਉਦੋਂ ਬਾਬਾ ਹਰਨਾਮ ਸਿੰਘ ਖਾਲਸਾ ਧੁੰਮਾ ਭਿੰਡਰਾਲੇ ਦੇ ਥਾਂ ਤੇ ਜਿਹੜਾ ਬੈਠੇ ਆ, ਉਹ ਕਹਿੰਦੇ ਸੀ ਚੱਕ ਦਿਆਂਗੇ ਫੱਟੇ। ਸੋ ਬਹੁਤ ਹਾਲਾਤ ਖਰਾਬ ਨੇ। ਇਹੋ ਜਿਹੇ ਮਾਹੌਲ ਦੇ ਵਿੱਚ ਅਸੀਂ ਤਾਂ ਇਉਂ ਹੀ ਇੱਕ ਰਾਹ ਜਾਣ ਕੇ ਜਿਵੇਂ ਹੁੰਦਾ ਵੀ ਐ ਨਾ ਕਰ ਲਈਏ, ਇੱਕ ਸੁਝਾਅ ਆ ਉਹ ਇਹ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬਾਦਲਕਿਆਂ ਨੇ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਦਾ ਲਾਇਆ ਹੋਇਆ, ਪੂਰਾ ਜਥੇਦਾਰ ਤਾਂ ਕੇਸਗੜ੍ਹ ਸਾਹਿਬ ਦਾ ਲਾਇਆ ਉਹਨਾਂ, ਤੇ ਕਿਉਂ ਨਾ ਪੂਰਨ ਤੌਰ ਦੇ ਉੱਤੇ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ, ਜੇਲ੍ਹ 'ਚ ਬੈਠਿਆਂ ਨੂੰ, ਭਾਈ ਜਸਵੀਰ ਸਿੰਘ ਰੋਡੇ ਜਿਵੇਂ ਜਥੇਦਾਰ ਜੇਲ੍ਹ 'ਚ ਬੈਠਾ ਥਾਪਿਆ ਸੀ, ਜਿਵੇਂ ਭਾਈ ਰਣਜੀਤ ਸਿੰਘ ਨੂੰ ਥਾਪਿਆ ਸੀ। ਚਲੋ ਬਾਅਦ 'ਚ ਉਹ ਆਪਦੇ ਕਾਰਨਾਂ ਕਰਕੇ ਦੋਨੇ ਪਾਸੇ ਹੋ ਗਏ, ਤੇ ਦੋਨਾਂ ਬਾਰੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਹੁਣ ਗੱਲਾਂ ਨੇ ਵੀ ਉਹ ਠੀਕ ਨਹੀਂ ਨਿਕਲੇ। ਜੇ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਵੀ ਇਉਂ ਜਥੇਦਾਰ ਥਾਪ ਦਿੱਤਾ ਜਾਵੇ ਤਾਂ ਇਹਦੇ ਨਾਲ ਇੱਕ ਹਾਲਾਤ ਵਿੱਚ ਪੋਜੀਸ਼ਨਿੰਗ 'ਚ ਬੜਾ ਫਰਕ ਆਊ। ਫਿਰ ਆਪਣੀ ਕੌਮ ਨੂੰ ਕਿਸੇ ਲੀਡਰ ਦੀ, ਕਿਸੇ ਵਫਦ ਵੁਫਦ ਦੀ ਲੋੜ ਨਹੀਂ ਹੈ ਬਈ ਜੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ, ਰਾਜੋਆਣੇ ਨੂੰ ਫਾਂਸੀ ਨਾ ਦਿਓ। ਫਿਰ ਮਿੰਟ ਤਾਲੇ ਕਰਨ ਦੀ ਲੋੜ ਨਹੀਂ। ਫਿਰ ਰਾਜੋਆਣਾ ਸਾਹਿਬ ਤਾਂ ਕਹਿੰਦੇ ਹੀ ਆ ਵੀ ਮੈਂ ਨਹੀਂ ਨਾ ਲਿਖਣਾ, ਨਾ ਮੈਂ ਮੁੱਕਣਾ, ਤੇ ਨਾ ਮੈਂ ਮੁੱਕਰਦਾ, ਜੋ ਕੀਤਾ ਹੋ ਕੇ ਕੀਤਾ ਤੇ ਉਹ ਤੇ ਫਖਰ। ਫਿਰ ਸਾਰੀ ਕੌਮ ਵੀ ਕਹਿ ਦੇਵੇ ਕਿ ਸਾਡੀ ਕੌਮ ਦਾ ਹੈਗਾ ਜਥੇਦਾਰ, ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਬਲਵੰਤ ਸਿੰਘ ਰਾਜੋਆਣਾ। ਦਿੱਲੀ ਵਾਲਿਓ ਹੁਣ ਤੁਸੀਂ ਦੇਖੋ, ਜੋ ਕਰਨਾ ਉਹ ਤੁਹਾਡੇ ਹੱਥ 'ਚ। ਫਿਰ ਇਹਦੇ ਨਾਲ ਸਭ ਤੋਂ ਪਹਿਲੀ ਵਿਪਤਾ ਪਾਉਣੀ ਆ ਜਿਹੜੇ ਬਾਦਲਕਿਆਂ ਦੇ ਵੇਲੇ ਵੀ ਤੇ ਹੁਣ ਵੀ ਭਾਜਪਾ ਨਾਲ ਜੱਫੀ ਪਾਈ ਫਿਰਦੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜੂਰ ਸਾਹਿਬ ਸਮੇਤ ਬਹੁਤ ਸਾਰੀਆਂ ਇਹੋ ਜਿਹੀਆਂ ਸਿੱਖਾਂ ਦੀਆਂ ਸੰਸਥਾਵਾਂ ਨੇ, ਬਹੁਤ ਸਾਰੇ ਆਗੂ ਨੇ ਜਿਹੜੇ ਭਾਜਪਾ ਦਾ ਹਿੱਸਾ ਨਹੀਂ ਪਰ ਭਾਜਪਾ ਦੀ ਬੋਲੀ ਬੋਲਦੇ, ਭਾਜਪਾ ਵਾਲੇ ਸਿੱਖ। ਦੂਜੇ ਜਿਹੜੇ ਸਿੱਧੇ ਹੀ ਮਨਜਿੰਦਰ ਸਿੰਘ ਸਰਸੇ ਵਰਗੇ ਤੇ ਲਾਲਪੁਰੇ ਵਰਗੇ ਹੋਰ ਬੜੇ ਨੇ ਜਿਹੜੇ ਸਿੱਧੇ ਭਾਜਪਾ 'ਚ ਗਏ ਹੋਏ ਨੇ। ਇਹਨਾਂ ਸਾਰਿਆਂ ਲਈ ਔਖਾ ਹੋ ਜੂ। ਇਹ ਜ਼ਰੂਰ ਪਿੱਟਣਗੇ ਕਿ ਅਸੀਂ ਕਿਹੜੇ ਖੂਹ 'ਚ ਡਿੱਗੀਏ। ਜੇ ਇਹ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਫਾਂਸੀ ਦਿੰਦੇ ਹੋਰ ਗੱਲ ਸੀ, ਹੁਣ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਉਹ, ਜੇ ਹੁਣ ਉਹਨੂੰ ਫਾਂਸੀ ਦਿੱਤੀ, ਅਸੀਂ ਤੁਹਾਡਾ ਹਿੱਸਾ ਹੋਏ, ਸਾਡੇ ਲਈ ਔਖਾ ਹੋ ਜਾਣਾ।
ਇਹ ਫਿਰ ਆਪੇ ਹੀ ਉਹਨੂੰ ਜ਼ੋਰ ਪਾਉਣਗੇ, ਆਪੇ ਹੀ ਅਮਿਤ ਸ਼ਾਹ ਤੇ ਮੋਦੀ ਨੂੰ ਮਿਲਦੇ ਫਿਰਨਗੇ, ਆਪਾਂ ਕਾਹਤੋਂ ਵਿੱਚ ਇਹਨਾਂ ਦੀ ਗੱਲ ਦੇ ਆਈ। ਚਲੋ ਦੂਜੀ ਗੱਲ, ਜੇ ਭਾਈ ਰਾਜੋਆਣਾ ਨੂੰ ਸੱਚੇ ਪਾਤਸ਼ਾਹ ਤੇ ਸਿੱਖ ਇਤਿਹਾਸ ਉੱਤੇ ਇੰਨਾ ਮਾਣ ਆ ਕਿ ਜੋ ਕੀਤਾ ਠੀਕ ਕੀਤਾ, ਮੁੱਕਰਨਾ ਨਹੀਂ, ਮੁੜਨਾ ਨਹੀਂ, ਇਹ ਉਹ ਬਾਰ-ਬਾਰ ਕਹਿੰਦਾ ਵੀ ਲਾਓ ਮੈਨੂੰ ਫਾਂਸੀ। ਤੇ ਜੇ ਫਿਰ ਵੀ ਭਾਈ ਰਾਜੋਆਣੇ ਨੂੰ ਦਿੱਲੀ ਦਰਬਾਰ ਫਾਂਸੀ ਲਾਉਂਦਾ ਹੈ, ਤਾਂ ਫਿਰ ਖਾਲਿਸਤਾਨ ਦੇ ਨਾਅਰੇ ਮਾਰਦਾ ਹੋਇਆ ਜਦੋਂ ਬਲਵੰਤ ਸਿੰਘ ਰਾਜੋਆਣਾ ਫਾਂਸੀ ਚੜੂ, ਤਾਂ ਇਤਿਹਾਸ ਵਿੱਚ ਦਰਜ ਹੋ ਜਾਊਗਾ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਖਾਲਿਸਤਾਨ ਦੇ ਨਾਅਰੇ ਮਾਰ ਕੇ ਫਾਂਸੀ ਚੜ ਗਿਆ। ਇਹਦੇ ਨਾਲ ਪੂਰੀ ਸਿੱਖ ਹਿਸਟਰੀ ਨੂੰ ਜੋ ਇੱਕ ਬਲ ਮਿਲੂ, ਖਾਲਿਸਤਾਨ ਦੇ ਸੰਘਰਸ਼ ਨੂੰ ਜੋ ਰੈਕੋਗਨਾਈਜੇਸ਼ਨ ਮਿਲੂ, ਉਹ ਸੋਚੋ ਤੁਸੀਂ। ਫਿਰ ਜਿਹੜਾ ਤਖਤ ਸਾਹਿਬ ਦਾ ਅਗਲਾ ਜਥੇਦਾਰ ਆ, ਉਹਨੂੰ ਵੀ ਖਾਲਿਸਤਾਨ ਤੋਂ ਘੱਟ ਇਹ ਨਹੀਂ ਹੈਗਾ ਵੀ ਅਗਲਾ ਜਥੇਦਾਰ ਫਿਰ ਹੋਣ ਵਾਲਿਆਂ ਕੋ ਚੱਲੀ ਜਾਊ। ਭਾਈ ਤੋਂ ਪਹਿਲਾਂ ਵਾਲਾ ਰਾਜੋਆਣਾ ਖਾਲਿਸਤਾਨ ਦੇ ਨਾਅਰੇ ਮਾਰਦਾ ਫਾਂਸੀ ਚੜਿਆ। ਆਓ ਇੱਧਰ, ਫਿਰ ਤਾਂ ਅਗਲੇ ਜਥੇਦਾਰ ਸਾਹਿਬਾਨ ਨੂੰ ਖਾਲਿਸਤਾਨ ਦੇ ਸੰਘਰਸ਼ ਦੇ ਵਿੱਚ ਕੋਈ ਸਾਰਥਕ ਵੱਡੀ ਭੂਮਿਕਾ ਜਿਹੜੀ ਆ ਉਹਦੇ ਲਈ ਪਈ ਹੈ। ਤੇ ਜਿਵੇਂ ਕਹਿੰਦੇ ਹੁੰਦੇ ਸੀ ਨਾ, ਸੰਤ ਭਿੰਡਰਾਂਵਾਲਾ ਦਾ ਤੀਰ ਪਿਆ, ਦੇਖੋ ਕਿਹੜਾ ਚੱਕਦਾ, ਫਿਰ ਉਹ ਤੀਰ ਜਥੇਦਾਰ ਅਕਾਲ ਤਖਤ ਨੂੰ ਚੱਕਣਾ ਪਊ। ਫਿਰ ਖਾਲਿਸਤਾਨ ਦੇ ਸੰਘਰਸ਼ ਲਈ ਇਹ ਇੱਕ ਟਰਨਿੰਗ ਪੁਆਇੰਟ ਹੋਏਗਾ। ਤੋਂ ਫਿਰ ਕਿਉਂ ਨਾ ਭਾਈ ਰਾਜੋਆਣਾ ਦੀ ਸ਼ਹਾਦਤ ਆ ਜਿਹੜੀ, ਜੇ ਹੋਣੀ ਹੋਈ ਆ, ਜੇ ਦਿੱਲੀ ਵਾਲੇ ਇਹ ਬਲੀ ਲੈਣੀ ਹੋਈ ਚਾਹੁੰਦੇ ਆ, ਤੇ ਫਿਰ ਲਿਲਕੜੀਆਂ ਕਾਹਤੋਂ ਲੈਂਦੇ ਫਿਰਦੇ। ਇਹ ਵੀ ਗੱਲ ਪੱਕੀ ਆ ਕਿ ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇ, ਖਾਲਿਸਤਾਨ ਦੇ ਨਾਅਰੇ ਮਾਰ ਕੇ ਫਾਂਸੀ ਚੜ੍ਹਨ ਦੀ ਤਿਆਰੀ ਕਰ ਰਿਹਾ ਹੋਵੇ, ਫਿਰ ਕੌਮ ਦੇ ਵਿੱਚ ਜੋ ਹਲਾਰਾ ਆਊ, ਜੋ ਦੁਨੀਆ ਭਰ ਦੇ ਵਿੱਚ ਹੁੰਗਾਰਾ ਆਊ, ਉਹ ਖਾਲਿਸਤਾਨ ਦੇ ਸੰਘਰਸ਼ ਨੂੰ ਬਾਲੀ ਦਊ। ਫਿਰ ਚਾਹੇ ਤਰੀਕ ਮਿਤੀ ਹੋਵੇ ਤੇ ਉਦਣ ਲਾਸਟ ਮਿੰਟ ਤੇ ਰੋਕ ਲੈਣ ਜਾਂ ਨਾ ਰੋਕ ਲੈਣ ਫਾਂਸੀ ਨੂੰ, ਪਰ ਇਸ ਬਹਾਨੇ ਖਾਲਿਸਤਾਨੀ ਸੰਘਰਸ਼ ਨੂੰ ਤਾਂ ਬਲ ਮਿਲ ਜੂ। ਜਿਵੇਂ ਉਦੋਂ ਸੀ, ਠੀਕ ਆ ਕਿ ਭਾਈ ਰਾਜੋਆਣਾ ਨੇ ਕਈ ਇਹੋ ਜਿਹੀਆਂ ਗੜਬੜਾਂ ਕੀਤੀਆਂ ਨੇ ਗੱਲਾਂ, ਪਰ ਭਾਈ ਰਾਜੋਆਣੇ ਦੀ ਫਾਂਸੀ ਦਾ ਮੁੱਦਾ ਜਿਹੜਾ ਹੈਗਾ, ਮੈਨੂੰ ਲੱਗਦਾ ਅੱਜ ਵੀ ਕੌਮ ਦੇ ਸੰਘਰਸ਼ ਨੂੰ ਵਰਤ ਲੈਣਾ ਚਾਹੀਦਾ। ਹੁਣ ਮੈਂ ਜਾਂ ਸਾਡੇ ਵਰਗੇ ਜਿੰਨੇ ਅਸੀਂ ਜੇਲ੍ਹਾਂ 'ਚ ਰਹੇ ਆ, ਅਸੀਂ ਤਾਂ ਇਹੀ ਸੋਚਦੇ ਹੁੰਦੇ ਸੀਗੇ ਵੀ ਜਿੱਦਣ ਘਰੋਂ ਨਿਕਲੇ ਆ ਉਦਣ ਹੀ ਮਰ ਗਏ ਸੀ। ਇਹ ਤਾਂ ਬਾਕੀ ਤਾਂ ਜ਼ਿੰਦਗੀ ਐਵੇਂ ਬੋਨਸ ਆ। ਜੇ ਉਦੋਂ ਕਈ ਸਾਡੇ ਜ਼ਿੰਦਗੀ 'ਚ ਇਹੋ ਜਿਹੇ ਪਲ ਆਉਂਦੇ ਆ, ਕਈ ਵਾਰ ਆਪ ਜਦੋਂ ਤਸ਼ੱਦਦ ਚੱਲ ਰਹੇ ਹੁੰਦੇ ਆ, ਜਦੋਂ ਮਾਵਾਂ ਧੀਆਂ ਭੈਣਾਂ ਨੂੰ ਜਦੋਂ ਸਭ ਕੁਝ ਇਹ ਦੇਖਦੇ ਆ, ਉਦੋਂ ਜੀ ਕਰਦਾ ਵੀ ਇਹਦੇ ਨਾਲੋਂ ਤਾਂ ਇੱਥੇ ਸਾਨੂੰ ਗੋਲੀ ਮਾਰ ਦੇਣ। ਉਹ ਜਿਹੜੇ ਕੌਮ ਲਈ ਲੜਦੇ ਮਰਦੇ ਆ, ਉਹਨਾਂ ਨੂੰ ਆਪਦੀ ਜ਼ਿੰਦਗੀ ਆ ਜਿਹੜੀ, ਉਹਦਾ ਇਹੀ ਹੁੰਦਾ ਵੀ ਆਖਰੀ ਸਾਹ ਤੱਕ, ਆਖਰੀ ਗੋਲੀ ਤੱਕ ਕੌਮ ਦਾ ਕੁਝ ਸਵਾਰਦੀ। ਸੋ ਅੱਜ ਭਾਈ ਰਾਜੋਆਣਾ ਜੇਲ੍ਹ 'ਚ ਬੈਠਾ, ਤੇ ਜੇ ਉਹਦੀ ਸ਼ਹਾਦਤ ਕੌਮ ਦੇ ਸੰਘਰਸ਼ ਨੂੰ ਬਲ ਦਿੰਦੀ ਹੈ, ਤੇ ਫਿਰ ਹੋਰ ਕੀ ਭਾਈ ਚਾਹੀਦਾ। ਹੋਰ ਸਾਡਾ ਸਾਰੇ ਜਿਹੜੇ ਮੇਰੇ ਸਮੇਤ ਜਿੰਨੇ ਵੀ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਹੋਰ ਸਾਡਾ ਰੱਖ ਕੇ ਕੀ ਅਚਾਰ ਪਾਉਣਾ। ਇਹਨਾਂ ਦੇਹਾਂ ਨੇ ਆਖਰ ਇੱਕ ਨਾ ਇੱਕ ਦਿਨ ਖਤਮ ਹੋਣਾ ਹੀ ਆ। ਹਰੇਕ ਦੀ ਇੱਕ ਉਹ ਆ, ਜਦੋਂ ਜਥੇਦਾਰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਈ, ਉਹਨਾਂ ਦਿਨਾਂ ਦੇ ਵਿੱਚ ਇਹ ਚਰਚਾ ਛਿੜੀ ਕਿ ਪਹਿਲਾਂ ਪਾਕਿਸਤਾਨ ਦੇ ਵਿੱਚ ਭਾਈ ਹਰਮੀਤ ਸਿੰਘ PhD, ਫਿਰ ਭਾਈ ਅਵਤਾਰ ਸਿੰਘ ਖੰਡਾ ਤੇ ਹੋਰ ਕਈ ਸ਼ਹਾਦਤਾਂ ਹੋਈਆਂ ਨੇ। ਮੇਰੀ ਭਾਈ ਗਜਿੰਦਰ ਸਿੰਘ ਸਾਡੇ ਭਾਜੀ, ਮੇਰਾ ਉਹਨਾਂ ਨਾਲ ਇੱਕ ਬਹੁਤ ਜ਼ਿਆਦਾ ਇਮੋਸ਼ਨਲ ਰਿਸ਼ਤਾ ਰਿਹਾ ਹੈ। ਮੈਂ ਉਹਨਾਂ ਨੂੰ ਕਿਤੇ ਸੁਭਾਵਕ ਗੱਲ ਕਰ ਬੈਠਿਆ ਵੀ ਭਾਜੀ ਥੋੜਾ ਜਿਹਾ ਖਿਆਲ ਨਾਲ ਰਹੋ, ਇੰਡੀਅਨ ਕੁੱਤੇ ਜਿਹੜੇ ਨੇ, ਏਜੰਸੀਆਂ ਜਿਹੜੀਆਂ ਨੇ ਕਾਫੀ ਸਰਗਰਮ ਹੈ। ਹਾਂਜੀ ਹੱਸ ਕੇ ਕਹਿੰਦੇ, ਭਾਣ ਜੇ ਇੰਡੀਅਨ ਸਟੇਟ ਦੀ ਗੋਲੀ ਨਾਲ ਮਰ ਜਾਈਏ ਹੋਰ ਕੀ ਚਾਹੀਦਾ, ਸਾਰੀ ਉਮਰ ਆਪਾਂ ਕੌਮ ਦੇ ਸੰਘਰਸ਼ ਦੇ ਲੇਖੇ ਲਾਈ ਆ, ਬਿਮਾਰ ਹੋ ਕੇ ਮੰਜੇ ਤੇ ਪੈ ਕੇ ਮਰਨ ਨਾਲੋਂ ਤਾਂ ਚੰਗਾ। ਸੋ ਸਾਡੀ ਕੌਮ ਦੇ ਅੰਦਰ ਜਿਹੜੇ ਸਾਡੇ ਆਪ ਦੇ ਸੁਭਾਵਾਂ ਕਰਕੇ ਆਪਸ ਵਿੱਚ ਹੀ ਕੋਈ ਤਲਖੀ, ਕੋਈ ਕਾਟੋ ਕਲੇਸ਼ ਹੋਣਾ, ਉਹ ਤਾਂ ਅਸੀਂ ਨਾਭੇ ਵੀ ਕਈ ਵਾਰੀ ਹੁਣ ਹੱਸੀ ਦਾ ਬਾਹਰ, ਜਦੋਂ ਵੀ ਫਲਾਣੇ ਨਾਲ ਫਲਾਣਾ ਲੜ ਪਿਆ ਸੀ ਜਾਂ ਫਲਾਨੀ ਗੱਲ ਗਲਤ ਕੀਤੀ, ਅਸੀਂ ਆਪਸ ਵਿੱਚ ਹੀ ਬੜਾ ਕੁਝ ਸਾਡਾ ਹੋ ਜਾਂਦਾ ਜਦੋਂ ਇਕੱਠੇ ਹੋਈਦਾ। ਪਰ ਕੌਮ ਨੂੰ ਤਾਂ ਸਾਰੇ ਹੀ ਸਮਰਪਿਤ ਆ।
ਪੰਥ ਨੂੰ ਤਾਂ ਸਾਰੀ ਸਮਰਪਿਤ ਆ। ਸੋ ਭਾਈ ਰਾਜੋਆਣੇ ਦੀ ਫਾਂਸੀ ਦੇ ਮੁੱਦੇ ਬਾਰੇ ਇੱਕ ਉਹ ਸੋਚ ਆ ਜਿਹੜੀ ਇੰਡੀਅਨ ਸਟੇਟ ਸਿਸਟਮ ਦੇ ਅੰਦਰ ਵਿਚਰਦੇ ਲੋਕਾਂ ਨੇ ਵੀ ਐਂ ਕਰ ਲਈਏ, ਉਹ ਕਰ ਲਈਏ, ਉਹ ਕਰਨਾ ਉਹਨਾਂ ਨੇ ਹਟਣਾ ਨਹੀਂ। ਪਰ ਖਾਲਿਸਤਾਨੀ ਸੋਚ ਵਾਲਿਆਂ ਨੂੰ ਇਸ ਮਾਹੌਲ ਵਿੱਚ ਕਿਵੇਂ ਇਸ ਦੌਰ ਦਾ, ਇਸ ਸ਼ਹਾਦਤ ਦਾ ਜਾਂ ਇਸ ਫਾਂਸੀ ਦੇ ਮੁੱਦੇ ਦਾ, ਸ਼ਹਾਦਤ ਜੇ ਨਹੀਂ ਵੀ ਕਿਸੇ ਨੇ ਕਹਿਣੀ ਵੀ ਕਾਹਨੂੰ ਯਾਰ ਤੁਸੀਂ ਕਹਿੰਦੇ ਹੋ ਫਾਂਸੀ ਲੱਗ ਜੇ, ਤਾਂ ਇਸ ਮਸਲੇ ਨੂੰ ਖਾਲਿਸਤਾਨ ਦੇ ਸੰਘਰਸ਼ ਲਈ ਕਿਵੇਂ ਵਰਤਣਾ। ਜਿਵੇਂ ਅਸੀਂ ਕਹਿੰਦੇ ਆ ਕਿ ਬੜੀਆਂ ਸ਼ਹਾਦਤਾਂ ਹੋਈਆਂ ਪੰਜਾਬ 'ਚ, ਪਰ ਜੋ ਜਥੇਦਾਰ ਨਿੱਜਰ ਦੀ ਸ਼ਹਾਦਤ ਨੇ ਖਾਲਿਸਤਾਨ ਦੇ ਏਜੰਡੇ ਨੂੰ ਬਲ ਦਿੱਤਾ, ਸਿਖਰਾਂ ਤੇ ਲੈ। ਸੋ ਇੱਕ ਤਾਂ ਇਹ ਮਸਲਾ ਸੀ। ਦੂਜਾ ਜਿਹੜਾ ਨੁਕਤਾ ਹੈ, ਜਥੇਦਾਰ ਜਗਤਾਰ ਸਿੰਘ ਜੀ ਹਵਾਰਾ, ਉਹਨਾਂ ਦੇ ਮਾਤਾ ਜੀ ਕਾਫੀ ਬਿਮਾਰ ਨੇ ਤੇ ਇੱਥੇ ਬਹੁਤ ਜ਼ਿਆਦਾ ਚਰਚਾ ਛਿੜੀ ਹੋਈ ਹੈ ਕਿ ਕਿਸੇ ਤਰੀਕੇ ਨਾਲ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਚੋਂ ਪੈਰੋਲ ਮਿਲੇ ਤੇ ਉਹ ਆਪਣੀ ਮਾਤਾ ਨੂੰ ਮਿਲ ਸਕਣ। ਹੁਣ ਇੰਡੀਅਨ ਸਟੇਟ ਫੇਰ ਚਾਹੂਗਾ ਕਿ ਸਿੱਖ ਜਿਹੜੇ ਆ ਉਹ ਲਿਰਕੜੀਆਂ ਲੈਣ ਤੇ ਅਮਿਤ ਸ਼ਾਹ ਜਿਵੇਂ ਜਥੇਦਾਰ ਜਿਵੇਂ ਭਾਈ ਰਾਜੋਆਣੇ ਦੇ ਮਸਲੇ ਤੇ ਭੜਕਿਆ ਸੀ ਉਵੇਂ ਹੀ ਫੇਰ ਕਹੂਗਾ, ਤਾਂ ਮਸਲਾ ਤਾਂ ਫੇਰ ਉਹੀ ਹੈ। ਪਰ ਇਹਦੇ ਬਾਵਜੂਦ ਜਦੋਂ ਹਰ ਅਹੁਦੇਦਾਰ, ਹਰ ਸਿੱਖ ਆਗੂ ਇਹ ਦਿਖਾਉਣਾ ਚਾਹੁੰਦਾ ਕਿ ਕੌਮ ਦੇ ਵਿੱਚ, ਇੱਥੋਂ ਤੱਕ ਕਿ ਜਿਹੜੇ ਬਾਦਲ ਧੜੇ ਵੱਲੋਂ ਜਥੇਦਾਰ ਥਾਪੇ ਗਏ ਆ, ਜਥੇਦਾਰ ਕੁਲਦੀਪ ਸਿੰਘ ਗੜਗੱਜ, ਅੱਜ ਉਹਨਾਂ ਨੂੰ ਮੈਂ ਮੈਸੇਜ ਵੀ ਛੱਡਿਆ, ਗੱਲ ਕਰੋ, ਕਰਨੀ ਵੀ ਆ। ਉਹਨਾਂ ਨੇ ਵੀ ਕਿਹਾ ਤੇ ਇਹੀ ਉਹਨਾਂ ਨੂੰ ਕਹਿਣਾ ਸੀਗਾ ਕਿ ਤੁਹਾਡੀ ਪੋਸਟ, ਤੁਹਾਡਾ ਅਹੁਦਾ ਬੜਾ ਵੱਡਾ ਹੈ। ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਉੱਤੇ ਤੁਸੀਂ ਹਰ ਗੱਲ ਦੇ ਬਾਰੇ ਕਰਦੇ ਹੋ, ਚੰਗਾ ਵੀ ਲੱਗਦਾ, ਪਰ ਕਈ ਵਾਰ ਲੱਗਦਾ ਕਿ ਓਵਰ ਰਿਐਕਟ ਕਰਦੇ ਹੋ। ਸਾਡੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਜਾਂ ਬਾਦਲ ਧੜੇ ਵੱਲੋਂ ਉਹਨਾਂ ਨੂੰ ਜਿਸ ਤਰੀਕੇ ਨਾਲ ਲਾਇਆ ਗਿਆ, ਇਹਨਾਂ ਸਾਰੀਆਂ ਗੱਲਾਂ ਤੇ ਹੋ ਸਕਦੀ ਹੈ ਵੱਖਰੀ ਰਾਏ, ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਉੱਤੇ ਬੈਠ ਕੇ ਕੁਛ ਇਹੋ ਜਿਹਾ ਕਰੀ ਜਾਣਾ ਜਾਂ ਕਹੀ ਜਾਣਾ ਜਿਹੜਾ ਇਸ ਅਹੁਦੇ ਦੇ ਅਨੁਕੂਲ ਨਾ ਹੋਵੇ, ਉਹ ਗੱਲਾਂ ਵੀ ਕਹਿਣ ਤੋਂ ਆਪਾਂ ਕਦੇ ਝਿਜਕਦੇ ਨਹੀਂ। ਅੱਜ ਮੈਂ ਇਹੀ ਗੱਲ ਉਹਨਾਂ ਨਾਲ ਕਰਨੀ ਸੀ, ਕਰਾਂਗਾ ਕਿ ਜਿਹੜਾ ਧੜਾ ਤੁਹਾਡਾ, ਉਹਦੇ ਵਿੱਚ ਦਿੱਲੀ ਬੈਠਾ ਪਰਮਜੀਤ ਸਿੰਘ ਸਰਨਾ, ਇੱਥੇ ਤੁਸੀਂ ਐਲਾਨ ਕਰਨ ਦੀ ਬਜਾਏ ਕਿ ਜੀ ਉਹਨਾਂ ਨੂੰ ਮੁਲਾਕਾਤ ਕਰਾਈ ਜਾਵੇ, ਤੁਸੀਂ ਸਰਨਾ ਸਾਹਿਬ ਨੂੰ ਕਹੋ ਉਹਨਾਂ ਕੋਲੇ 100 ਰਾਹ ਹੋਣੇ ਆ। ਸਾਡੀ ਕੌਮ ਨੂੰ ਸਾਰਿਆਂ ਨੂੰ ਹੀ ਪਤਾ ਕਿਹੜੇ ਕਿਹੜੇ ਰਾਹ ਹੋਣੇ ਆ, ਤੇ ਉਹ ਕੋਈ ਨਾ ਕੋਈ ਹਿਸਾਬ ਕਿਤਾਬ ਕਰਵਾ ਸਕਦੇ ਆ, ਕੋਈ ਏਡੀ ਗੱਲ ਨਹੀਂ ਉਹਨਾਂ ਦੀ। ਖੈਰ, ਗੱਲ ਹੁਣ ਇਹ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਮਸਲਾ ਉੱਠਿਆ, ਉਹਦੇ ਬਾਰੇ ਅੱਜ ਅਸੈਂਬਲੀ ਦੇ ਵਿੱਚ ਪੂਰਾ ਭੜਕ ਕੇ ਇਸ ਰੋਸ ਭਰੀ ਲਹਿਰ ਦੇ ਖਿਲਾਫ ਭਗਵੰਤ ਮਾਨ ਮੁੱਖ ਮੰਤਰੀ ਨੇ ਬੋਲਿਆ। ਇੱਕ ਤਰੀਕੇ ਨਾਲ ਉਹਨੇ ਪੂਰੇ ਪੰਜਾਬੀਆਂ ਦੀ ਬੇਇੱਜ਼ਤੀ ਕੀਤੀ ਆ ਕਿ ਐਵੇਂ ਤੁਰੇ ਫਿਰਦੇ ਆ ਭਈਆਂ ਦੇ ਖਿਲਾਫ, ਮੈਂ ਬੜਾ ਜ਼ਿੰਮੇਵਾਰ ਆ, ਜੇ ਪੰਜਾਬ ਤੋਂ ਬਾਹਰ ਕਹਿੰਦਾ ਜੀ ਉੱਥੇ ਐਂ ਕਰਤਾ ਤੇ ਉਹ ਕਰਤਾ। ਸੱਚਾਈ ਇਹ ਆ ਕਿ ਕੋਈ ਇਹ ਤਾਂ ਕਹਿ ਨਹੀਂ ਰਿਹਾ ਵੀ ਭਈਏ ਵੱਢ ਦੋ ਜਾਂ ਭਈਏ ਕੱਢ ਦੋ। ਲੋਕਾਂ ਦੀ ਮੰਗ ਤਾਂ ਇੰਨੀ ਕਾ, ਜਿਹੜੇ ਭਾਰਤੀ ਕਾਨੂੰਨ ਸੰਵਿਧਾਨ ਚ ਮੰਨਦੇ ਆ, ਅਸੀਂ ਤਾਂ ਚਲੋ ਨਹੀਂ ਉਹ ਤੋਂ ਆਉਂਦੇ ਦਾਇਰੇ ਚ, ਕਿ ਕਾਨੂੰਨ ਬਣਾ ਲਓ ਜਿਵੇਂ ਭਾਰਤ ਦੇ ਹੋਰ ਸੂਬਿਆਂ ਚ ਕਾਨੂੰਨ ਨੇ, ਇਹ ਵੀ ਕਾਨੂੰਨ ਬਣ ਜਾਵੇ ਕਿ ਪੰਜਾਬ ਦੇ ਵਿੱਚ ਬਾਹਰੋਂ ਆਏ ਲੋਕਾਂ ਦੀਆਂ ਵੋਟਾਂ ਨਹੀਂ ਬਣਨਗੀਆਂ। ਜਿਵੇਂ ਬਾਕੀ ਸੂਬਿਆਂ ਨੇ ਬਣਾਇਆ ਹੋਇਆ ਕਾਨੂੰਨ, ਇੱਥੇ ਵੀ ਬਣ ਜੇ। ਦੂਜਾ, ਬਾਹਰੋਂ ਆਏ ਲੋਕਾਂ ਨੂੰ ਪੰਜਾਬ ਦੀ ਬੋਲੀ ਸਿੱਖਣੀ ਪਊਗੀ। ਇਹ ਨਹੀਂ ਕਿ ਤੁਸੀਂ ਇੱਥੇ ਆਪਦੀ ਬੋਲੀ ਥੋਪੋ ਤੇ ਪੰਜਾਬ ਦੀ ਬੋਲੀ ਦਾ ਘਾਣ ਕਰੋ। ਅਸੀਂ ਤਾਂ ਬੜਾ ਔਖਾ ਲੜ ਕੇ ਪੰਜਾਬੀ ਸੂਬਾ ਬਣਾਇਆ। ਤੀਜਾ ਕਾਨੂੰਨ ਇਹ ਬਣ ਜੇ ਕਿ 70% ਪੰਜਾਬੀ ਮੂਲ ਦੇ ਬੰਦਿਆਂ ਨੂੰ ਕੰਮ ਦੇਣਾ ਪਊ। ਇਹੋ ਜਿਹੀਆਂ ਫੈਕਟਰੀਆਂ ਦਾ ਕੀ ਅਚਾਰ ਪਾਉਣਾ ਜਿੱਥੇ ਯੂਪੀ ਬਿਹਾਰ ਦੇ 100% ਬੰਦੇ ਰੱਖਣੇ ਆ, ਪੰਜਾਬ ਦੇ ਮੁੰਡਿਆਂ ਨੂੰ ਕੰਮ ਹੀ ਨਹੀਂ ਦੇਣਾ। ਚੌਥਾ ਇਹ ਕਿ ਜਿਵੇਂ ਬਾਹਰ ਜਾਣ ਲਈ
ਇੱਥੇ ਬੜੇ ਕਾਨੂੰਨੀ ਡਾਕੂਮੈਂਟ ਬਣਾਉਣੇ ਪੈਂਦੇ ਆ, ਇੱਕ ਪੁਲਿਸ ਵਿਭਾਗ ਤੋਂ PCC ਲੈਣੀ ਪੈਂਦੀ ਹੈ। ਸੋ ਇੱਥੇ ਜੇਕਰ ਕੋਈ ਪੰਜਾਬ ਦਾ ਬੰਦਾ ਜੁਰਮ ਕਰੇ ਤਾਂ ਉਹਦਾ ਪਰਿਵਾਰ ਆ, ਉਹਦਾ ਆਲਾ ਦੁਆਲਾ ਬੰਦਾ ਲੱਭਿਆ ਫੜਿਆ ਜਾ ਸਕਦਾ। ਪਰ ਜਿੰਨੇ ਘਿਨਾਉਣੇ ਘਟੀਆ ਜੁਰਮ ਜਿਹੜੇ ਆ ਉਹ ਭਈਏ ਕਰਦੇ ਆ, ਉਹਨਾਂ ਦਾ ਕਾਨੂੰਨੀ ਤੌਰ ਤੇ ਰੋਕਥਾਮ ਲਈ ਇਸ ਤਰ੍ਹਾਂ ਦੇ ਕਾਨੂੰਨ ਬਣਾ ਕੇ, ਜਿਹੋ ਜਿਹੇ ਭਾਰਤ ਦੇ ਹੋਰ ਸੂਬਿਆਂ ਨੇ ਆਪਦੇ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਕਾਨੂੰਨ ਬਣਾਏ, ਬਣਾ ਦਿਓ ਕਾਨੂੰਨ। ਪਰ ਉਧਰ ਨੂੰ ਕਿੱਥੇ ਜਾਣਾ, ਉਲਟਾ ਇਸ ਗੱਲ ਦੇ ਉਲਟ ਮਾਹੌਲ ਸਿਰਜਣ ਲਈ ਵੀ ਕਾਨੂੰਨ ਕਨਾਉਣ ਦੀ ਗੱਲ ਛੱਡੋ, ਚੱਕ ਦਿਆਂਗੇ, ਫੂਕ ਦਿਆਂਗੇ, ਉਹ ਕਰ ਦਿਆਂਗੇ, ਜਿਵੇਂ ਗੱਲਾਂ ਦਾ ਕੜਾ ਕਰਦਾ ਹੁੰਦਾ ਉਹ। ਸੋ ਜਿਹੜੇ ਲੋਕ ਇਹ ਆਸ ਰੱਖੀ ਫਿਰਦੇ ਆ ਵੀ ਭਾਰਤੀ ਨਿਜ਼ਾਮ ਤੋਂ, ਭਾਰਤੀ ਕਾਨੂੰਨਾਂ ਤੋਂ ਆਪਾਂ ਨੂੰ ਕੁਝ ਮਿਲ ਜੂ, ਕੁਝ ਲੱਭ ਜੂ, ਉਹਨਾਂ ਨੂੰ ਅੱਜ ਜਿਹੜੀ ਭਕਾਈ ਮਾਰੀ ਆ ਉਹਨੇ ਭਗਵੰਤ ਮਾਨ ਨੇ, ਉਹਦੇ ਤੋਂ ਸਮਝ ਆ ਜਾਣੀ ਚਾਹੀਦੀ ਆ ਵੀ ਇਹਨਾਂ ਗੱਲਾਂ ਦੇ ਵਿੱਚ ਕੁਝ ਨਹੀਂ ਹੈਗਾ। ਤੇ ਲੋਕ ਕਹਿੰਦੇ ਆ ਜੀ ਆਪਾਂ ਨੂੰ ਸ਼ਾਂਤੀਪੂਰਵਕ ਗੱਲ ਤਾਂ ਕਰਨੀ ਚਾਹੀਦੀ ਆ, ਕਰ ਲਓ। ਅਸਲ ਵਿੱਚ ਤਾਂ ਇਹ ਆ ਕਿ ਭਾਰਤ ਵਿੱਚ ਇਹ ਜਿਹੜਾ ਤਰੀਕਾ ਸੀ ਲੋਕਤੰਤਰੀ ਤੇ ਸ਼ਾਂਤੀਪੂਰਵਕ ਸੰਘਰਸ਼ਾਂ ਦਾ, ਉਹ ਬੀਤ ਗਿਆ, ਉਹ ਲੰਘ ਗਿਆ ਵੇਲਾ ਜੀ। ਹੁਣ ਆਪਣੀ ਕੌਮ ਨੇ ਤਾਂ ਬਹੁਤ ਔਖੇ 2 ਵਾਰੀ ਆਪਾਂ ਨੂੰ ਵੱਡੀ ਕਾਮਯਾਬੀ ਮਿਲੀ। ਇੱਕ ਜਿਹੜਾ ਬਹੁਤ ਲੰਮਾ ਸੰਘਰਸ਼ ਆਪਾਂ ਨੂੰ ਔਖਾ ਲੜਨਾ ਪਿਆ ਪੰਜਾਬੀ ਸੂਬਾ ਲੈਣ ਲਈ, ਦੂਜਾ ਜਿਹੜਾ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਮੋਰਚਾ ਚੱਲਿਆ ਸੀ। ਇਹ 2 ਸੰਘਰਸ਼ ਨੇ ਜਿਹੜੇ ਪੰਜਾਬ ਨੇ, ਔਰ ਇਹਦੇ ਲਈ ਦਿੱਲੀ ਵਾਲੇ ਔਖੇ ਬੜੇ ਆ। ਜਦੋਂ ਪੰਜਾਬੀ ਸੂਬਾ ਬਣਾਤਾ ਉਦੋਂ ਬਾਅਦ ਉਹਨਾਂ ਨੇ ਮਿਥ ਲਿਆ ਕਿ ਅਸੀਂ ਉਹ ਕੁਝ ਕਰਾਂਗੇ ਕਿ ਤੁਹਾਡੇ ਜਿਹੜੇ ਬੱਚੇ ਆ ਉਹ ਕਿਹਾ ਕਰਨਗੇ ਆਹ ਸੂਬਾ ਲੈਣ ਲਈ ਤੁਸੀਂ ਏਡਾ ਔਖਾ ਲੜਿਆ ਸੰਘਰਸ਼। ਤੇ ਵਾਕਈ ਉਹ ਤਾਂ ਹਾਲਾਤ ਕਰਤੇ। ਨਾ ਇਹ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਰਹਿਣ ਦਿੱਤਾ ਹੈ, ਨਾ ਇਹ ਪੰਜਾਬੀ ਬੋਲੀ ਦੀ ਬਹੁ ਗਿਣਤੀ ਵਾਲਾ ਸੂਬਾ ਰਹਿਣ ਦਿੱਤਾ। ਐਵੇਂ ਹੀ ਉਹਨਾਂ ਨੇ ਕਿਸਾਨ ਸੰਘਰਸ਼ ਬਾਰੇ ਮਿਥਿਆ ਹੋਇਆ ਵੀ ਤੁਸੀਂ ਐਵੇਂ ਨਾ ਕੱਛਾਂ ਵਜਾਓ, ਅਸੀਂ ਹੋਰ ਤਰੀਕੇ ਨਾਲ ਉਹ ਕਾਲੇ ਕਾਨੂੰਨ ਤੋਂ ਜ਼ਮੀਨਾਂ ਖੋਣੀਆਂ ਹੀ ਖੋਣੀਆਂ ਨੇ। ਚੱਲ ਰਿਹਾ ਸਾਰਾ ਚੱਕਰ। 2 ਸੰਘਰਸ਼ ਵੱਡੇ ਆਪਾਂ ਜਿੱਤੇ, ਦੋਨਾਂ ਨੂੰ ਹਰਾਉਣ ਲਈ, ਦੋਨਾਂ ਦੀ ਭਾਵਨਾ ਬਲੀਆ ਮੇਟ ਕਰਨ ਲਈ ਅਗਲੇ ਲੱਗੇ ਨੇ। ਬਾਕੀ ਸਾਰੇ ਭਾਰਤ ਵਿੱਚ ਜਦੋਂ ਵੀ ਕੋਈ ਸੰਘਰਸ਼, ਅੰਦੋਲਨ ਕੁਝ ਚੱਲਦਾ, ਜੇ ਪੰਜਾਬੀਆਂ ਨਾਲ ਇਹ ਕੁਝ ਹੋ ਸਕਦਾ ਜਿਹੜੇ ਆਪਣੇ ਆਪ ਨੂੰ ਬੱਬਰ ਸ਼ੇਰ ਸਮਝਦੇ ਆ, ਬਾਕੀਆਂ ਦਾ ਕੀ ਹਾਲ ਹੋ। ਜਿਹੜੇ ਮੋਦੀ ਨੇ ਪੰਜਾਬੀਆਂ ਦੇ ਸੰਘਰਸ਼ ਮੂਹਰੇ ਝੁਕਣ ਮੌਕੇ ਇਹ ਦਿਲ 'ਚ ਰੱਖੀ ਆ ਗੱਲ ਕਿ ਤੁਸੀਂ ਮੈਨੂੰ ਝੁਕਾਇਆ, ਹੁਣ ਤੁਹਾਨੂੰ ਦਊ ਮੈਂ ਪਤਾ, ਉਹ ਬਾਕੀ ਭਾਰਤ ਨੂੰ ਕੀ ਸਮਝਦਾ। ਸੋ ਭਾਰਤ ਵਿੱਚ ਇੱਕ ਤਰੀਕੇ ਦੀ ਲੁਕਵੀਂ ਤਾਨਾਸ਼ਾਹੀ ਚੱਲ ਰਹੀ ਹੈ, ਜਿਹਦੇ ਵਿੱਚ ਮਿਥਿਆ ਹੋਇਆ ਵੀ ਕਿਸੇ ਵੀ ਸ਼ਾਂਤਮਈ ਲੋਕਤੰਤਰੀ ਸੰਘਰਸ਼ ਦੀ ਕੋਈ ਇੱਥੇ ਕਦਰ ਨਹੀਂ, ਕੋਈ ਸੁਣਵਾਈ ਨਹੀਂ। ਉਲਟਾ ਅੜੀਕਿਆ ਜਾਂਦਾ ਇੱਥੇ ਤਾਂ ਬਈ ਜਿਹੜਾ ਸੰਘਰਸ਼ ਆ ਉਹਦੇ 'ਚ ਹਿੰਸਾ ਹੁੰਸਾ ਕਿਸੇ ਤਰੀਕੇ ਨਾਲ ਹੋ ਜੇ, ਫਿਰ ਡਾਂਗ ਫੇਰੀ 'ਚ। ਜਿਵੇਂ 1982 'ਚ ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਧਰਮ ਯੁੱਧ ਮੋਰਚਾ ਚੱਲਿਆ, ਲੱਖਾਂ ਦੀ ਗਿਣਤੀ 'ਚ ਗ੍ਰਿਫਤਾਰੀਆਂ ਦਿੱਤੀਆਂ। ਉਸ ਮੋਰਚੇ ਦੇ ਵਿੱਚ ਜਦੋਂ ਕੋਈ ਰਾਹ ਨਹੀਂ ਬਚਿਆ, ਜਦੋਂ ਗੱਲਬਾਤ ਹੋਇਆ ਕਰੇ, ਜਿਹੜੇ ਸਾਡੇ ਆਗੂ ਸੀ ਉਹ ਮੁਲਾਕਾਤ ਲਈ, ਮੀਟਿੰਗ ਲਈ ਜਾਇਆ ਕਰਨ, ਸਾਰੀਆਂ ਗੱਲਾਂ ਮੰਨ ਕੇ ਆ ਜਾ ਕਰਨ। ਕੱਲ ਪਰਸੋਂ ਮੈਂ ਸੁਣਦਾ ਸੀ ਵੀ ਇੱਕ ਵਾਰੀ ਲਾਸਟ ਮੀਟਿੰਗ ਜਿਹੜੀ ਮਈ 'ਚ ਹੋਈ ਆ 84 'ਚ, ਉਹ ਗੱਲਾਂ ਵੀ ਮੰਨ ਲੀਆਂ ਜਿਹੜੀਆਂ ਅਕਾਲੀ ਦਲ ਦੇ ਏਜੰਡੇ ਨੂੰ ਸੂਤ ਨਹੀਂ ਸੀ ਬਹਿੰਦੀਆਂ। ਤੇ ਉਹਨਾਂ ਬਾਰੇ ਕਿਹਾ, ਇੰਦਰਾ ਨੇ ਕਹਿੰਦੇ ਜਦੋਂ ਸਕੱਤਰ ਭੇਜਿਆ, ਸਕੱਤਰ ਨੇ ਆ ਕੇ ਕਿਹਾ ਜੀ ਇੰਦਰਾ ਬੀਬੀ ਕਹਿੰਦੀ ਆ ਵੀ ਤੁਸੀਂ ਤਾਂ ਠੀਕ ਆ, ਮੰਨਦੇ ਹੋ ਗੱਲਾਂ, ਫਿਰ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕਿਵੇਂ ਕਰੋਗੇ, ਉਹਨੂੰ ਕੌਣ ਮਨਾਊ ਇਹ ਗੱਲਾਂ ਦੇ ਉੱਤੇ, ਉਹ ਤਾਂ ਪੂਰਾ ਅੜੇ ਹੋਏ ਨੇ ਸੰਤ। ਜਥੇਦਾਰ ਗੁਰਚਰਨ ਸਿੰਘ ਟੌਹੜਾ ਕਹਿੰਦੇ ਬੀਬੀ ਜੀ ਨੂੰ ਕਹਿ ਦਿਓ ਭਿੰਡਰਾਂ ਵਾਲੇ ਸੰਤਾਂ ਦੀ ਜ਼ਿੰਮੇਵਾਰੀ ਮੇਰੀ, ਉਹਨਾਂ ਨੂੰ ਮੈਂ ਮਨਾਊ, ਤੁਸੀਂ ਦੱਸੋ ਆਪਦਾ। ਤੇ 5-10 ਮਿੰਟ ਬਾਅਦ ਸਕੱਤਰ ਵਾਪਸ ਆ ਕੇ ਕਹਿੰਦਾ ਮੈਡਮ ਮਾਨਤੇ ਨਹੀਂ। ਸੋ ਇਹ ਦੌਰ ਜਿਹੜਾ ਸੀ, ਤੇ ਇਹ ਵੀ ਗੱਲ ਹੈ ਵੀ ਜਦੋਂ ਸੰਤਾਂ ਕੋਲੇ ਆ ਕੇ ਇਹ ਗੱਲ ਚੱਲੀ ਤੇ ਜਥੇਦਾਰ ਟੌਹੜਾ ਨੂੰ ਸੰਤ ਕਹਿੰਦੇ ਵੀ ਅੱਛਾ ਫਿਰ ਤੁਸੀਂ ਇਹ ਗੱਲ ਕਹੀ ਸੀ, ਕਹਿੰਦੇ ਹਾਂਜੀ ਮੈਨੂੰ ਮਾਣ ਸੀ ਵੀ ਮੈਂ ਤੁਹਾਨੂੰ ਮਨਾ ਲੂੰ। ਕਹਿੰਦੇ ਵੀ ਕਿਸੇ ਨੇ ਕੋਲੋਂ ਕਿਹਾ ਵੀ ਵਾਕਈ ਸੰਤ ਜੀ ਇਹ ਗੱਲ ਹੋ ਸਕਦੀ ਸੀ, ਜੇ ਉੱਥੇ ਗੱਲ ਬਣ ਜਾਂਦੀ। ਇਹ ਟੌਹੜਾ ਸਾਹਿਬ ਕਹਿੰਦੇ ਸੀ ਵੀ ਮੈਂ ਜ਼ਿੰਮੇਵਾਰੀ ਲੈਣਾ ਸੰਤ ਭਿੰਡਰਾਂ ਵਾਲਿਆਂ ਦੀ।
ਤੇ ਸੰਤ ਕਹਿੰਦੇ ਫਿਰ ਪ੍ਰਧਾਨ ਸਾਹਿਬ ਦੀ ਪਿੱਠ ਥੋੜੀ ਲੱਗਣ ਦੇਣੀ ਸੀ। ਸੋ ਐਵੇਂ ਜਵੜੀਆਂ ਮਾਰੀ ਜਾਣੀਆਂ ਕਿ ਜੀ ਇਹ ਮੁੱਚਦੇ ਨਹੀਂ ਸੀ, ਇਹ ਲਿਖਦੇ ਨਹੀਂ ਸੀ, ਇਹ ਗੱਲਾਂ ਆਪਦੀ ਥਾਂ ਤੇ ਆ। ਪਰ ਰਾਹ ਦਿੱਲੀ ਵਾਲਿਆਂ ਨੇ ਚੁਲਣਾ ਸੀਗਾ। ਦਿੱਲੀ ਵਾਲਿਆਂ ਨੇ ਤਾਂ ਪੂਰੇ ਭਾਰਤ 'ਚ ਮਾਹੌਲ ਬਣਾਇਆ ਵੀ ਇਹ ਤਾਂ ਬੜੇ ਮਾੜੇ ਆ, ਬੜੇ ਭੈੜੇ। ਅੱਜ ਸਾਰੇ ਭਾਰਤ ਦੇ ਆਗੂ ਜਿਹੜੇ ਉਦੋਂ ਤਾੜੀਆਂ ਮਾਰ ਕੇ ਸਾਥ ਦਿੰਦੇ ਰਹੇ ਆ, ਅੱਜ ਸਾਰੇ ਮੰਨਦੇ ਆ ਕਿ ਜਿਨ੍ਹਾਂ ਮੰਗਾਂ ਲਈ, ਜਿਨ੍ਹਾਂ ਹੱਕਾਂ ਲਈ ਪੰਜਾਬੀਓ ਤੁਸੀਂ ਮੋਰਚਾ ਲਾਇਆ ਸੀ ਨਾ ਉਦੋਂ, ਫੈਡਰਲ ਢਾਂਚੇ ਲਈ, ਵੱਧ ਅਧਿਕਾਰਾਂ ਲਈ, ਉਹ ਠੀਕ ਸੀ। ਅੱਜ ਸਾਨੂੰ ਅਕਲ ਆਈ ਆ। ਉਦੋਂ ਜੇ ਤੁਹਾਡਾ ਸਾਥ ਦਿੰਦੇ ਤਾਂ ਗੱਲ ਬਣ ਜਾਂਦੀ, ਤੁਹਾਨੂੰ ਮੂਹਰੇ ਲੱਗਿਆ ਹੋਏ ਸੀ ਤੁਸੀਂ। ਅਸੀਂ ਉਦੋਂ ਇੰਦਰਾ ਦਾ ਸਾਥ ਦਿੱਤਾ, ਫੌਜ ਚਾੜਤੀ। ਅਸੀਂ ਕਿਹਾ ਉਦੋਂ ਵੀ ਵੱਧ ਤੋਂ ਵੱਧ ਇਹਨਾਂ ਤੇ ਜ਼ੁਲਮ ਕਰੋ, ਅਸੀਂ ਨਾਲ ਖੜੇ ਸੀ। ਅੱਜ ਸਾਰਾ ਭਾਰਤ ਮੰਨਦਾ, ਸਾਰੇ ਆਗੂ ਮੰਨ। ਸੋ ਜਿਹੜਾ ਧਰਮ ਯੁੱਧ ਮੋਰਚੇ ਤੋਂ ਬਾਅਦ ਅਕਾਲੀ ਲੀਡਰਸ਼ਿਪ ਨੇ, ਬਾਦਲ ਧੜੇ ਵਾਲਿਆਂ ਨੇ ਪਾਠ ਸਿੱਖਿਆ, ਬੀਜੇਪੀ ਨੇ ਸਿਖਾਇਆ ਕਿ ਅੱਜ ਤੋਂ ਬਾਅਦ ਕੋਈ ਲੋਕਤੰਤਰੀ ਸ਼ਾਂਤਮਈ ਸੰਘਰਸ਼ ਹੋਵੇ ਅਸੀਂ ਨਹੀਂ ਮਾਨਤਾ ਦੇਣੀ, ਹੁਣ ਤਾਂ ਐਂ ਕੰਮ ਚੱਲੂ। ਇਸੇ ਵਹਿਮ ਵਿੱਚ ਵੀ ਹੁਣ ਕਿਹੜਾ ਕਿਸੇ ਸ਼ਾਂਤਮਈ ਅੰਦੋਲਨ ਨੂੰ ਮਾਨਤਾ ਮਿਲਣੀ ਆ। ਜਦੋਂ ਕਿਸਾਨ ਮੋਰਚਾ ਲੱਗਿਆ ਹੋਇਆ ਸੀ, ਬਾਦਲ ਧੜੇ ਵਾਲੇ ਤਾਂਹੀਓ ਮੋਦੀ ਤੰਤਰ ਨਾਲ ਖੜੇ ਰਹੇ। ਇਹ ਤਾਂ ਬਹੁਤ ਲੇਟ, ਜਦੋਂ ਇਹਨਾਂ ਦਾ ਕੋਈ ਅਸਰ ਹੀ ਨਹੀਂ ਸੀ ਵੀ ਚਾਹੇ ਮੋਦੀ ਕਿਆ ਨਾਲ ਖੜੋ ਚਾਹੇ ਨਾ ਖੜੋ, ਕਿਉਂਕਿ ਤੁਸੀਂ ਪੰਥ ਵੀ ਗਵਾ ਲਿਆ, ਤੁਸੀਂ ਕਿਸਾਨੀ ਵੀ ਗਵਾ ਲਈ। ਉਦੋਂ ਜਦੋਂ ਇਹਨਾਂ ਨੇ ਬਾਈਕਾਟ ਕੀਤਾ ਬਾਦਲ ਕਿਆਂ ਦਾ, ਮੋਦੀ ਤੰਤਰ ਦਾ, ਉਦੋਂ ਕੋਈ ਫਰਕ ਨਹੀਂ। ਅੱਜ ਤੱਕ ਵੀ ਕੋਈ ਫਰਕ ਨਹੀਂ, ਨਾ ਪੰਜਾਬ ਦੇ ਵਿੱਚ ਕੁਝ ਬਚਿਆ, ਨਾ ਉਹਨਾਂ ਦੀ ਨਜ਼ਰ 'ਚ ਕੁਝ ਬਚਿਆ। ਦੁਬਦਾ ਮੈਂ ਦੋਨੋਂ ਗਏ, ਮਾਇਆ ਮਿਲੀ ਨਾ ਰਾਮ। ਖੈਰ ਗੱਲ ਇਹ ਆ ਕਿ ਆਪਾਂ ਨੂੰ ਇਹ ਸਮਝ ਆ ਜਾਣੀ ਚਾਹੀਦੀ ਆ ਕਿ ਮੋਦੀ ਤੰਤਰ ਨੇ ਨਵੇਂ ਭਾਰਤ ਵਿੱਚ ਵਿਰੋਧ ਅਤੇ ਵਖਰੇਵੇਂ ਸ਼ਾਂਤਮਈ ਅੰਦੋਲਨਾਂ ਦਾ ਭੋਗ ਪਾਤਾ। ਬੜਾ ਲੋਕਾਂ ਨੂੰ ਲੱਗਦਾ ਸੀਗਾ ਵੀ ਲੇਹ ਲਦਾਖ ਵਾਲੇ ਤੇ ਉਹ ਪਿਛਲੇ 5-7 ਸਾਲ ਤੋਂ ਸੰਘਰਸ਼ ਉੱਤੇ, ਉਹ ਜਿਹੜਾ ਸੋਨਮ ਵਾਂਗਚੁਕ ਜਿਹਦੇ ਉੱਤੇ ਫਿਲਮਾਂ ਬਣੀਆਂ, ਆਮਿਰ ਖਾਨ ਨੇ ਫਿਲਮ ਵੀ ਬਣਾਈ ਸੀਗੀ ਇੱਕ, ਉਹ ਜਿਹੜਾ ਸੋਨਮ ਵਾਂਗਚੁਕ 5-6 ਸਾਲ ਤੋਂ ਵਿਚਾਰਾ ਲੱਗਿਆ ਹੋਇਆ ਸੀਗਾ। ਉਹੋ ਜਿਹੀਆਂ ਹੀ ਗੱਲਾਂ ਨੇ ਜਿਹੋ ਜਿਹੀਆਂ ਪੰਜਾਬੀ ਸੂਬੇ, ਆਪਣੇ ਪੰਜਾਬ ਵਾਲੇ ਮੰਗਦੇ ਸੀ ਧਰਮ ਯੁੱਧ ਮੋਰਚੇ 'ਚ, ਫੈਡਰਲ ਢਾਂਚੇ ਵਾਲੀਆਂ ਤਕਰੀਬਨ ਗੱਲਾਂ ਉਹੋ ਜਿਹੀਆਂ ਹੀ ਨੇ। ਔਰ ਇਹ ਗੱਲ ਕੱਲੀ ਉਹ ਨਹੀਂ, ਭਾਰਤ ਦੇ ਹੋਰ ਸੂਬੇ ਵੀ ਕਹਿ ਰਹੇ ਆ ਵੀ ਸਾਨੂੰ ਹੱਕ ਮਿਲਣੇ ਚਾਹੀਦੇ ਆ, ਸਾਨੂੰ ਵੱਖਰੇ ਰਾਜ ਦਾ ਦਰਜਾ, ਸਾਨੂੰ ਜੇ ਤੇ ਉਹਦੀ ਗੱਲ ਸੁਣੀ ਹੋਈ ਨਹੀਂ, ਮਾਨਤਾ ਹੀ ਨਹੀਂ ਦੇਣੀ, ਕਹਿੰਦੇ ਗੱਲ ਦਾ ਕੋਈ ਮਤਲਬ ਹੀ ਨਹੀਂ। ਹੁਣ ਨਾ ਕੋਈ ਮੀਡੀਆ ਕਵਰੇਜ ਦੇ ਰਿਹਾ ਸੀ, ਨਾ 5-6 ਸਾਲ ਤੋਂ ਉਹਦੀ ਕੋਈ ਗੱਲ ਸੁਣ ਰਿਹਾ ਸੀ। ਤੇ ਆ ਪਿਛਲੇ ਦਿਨੀ ਉੱਥੇ ਕੁਝ ਹਿੰਸਾ ਹੋ ਗਈ, ਕਰਫਿਊ ਲੱਗ ਗਿਆ, ਡਾਂਗਾ ਚੱਲ ਰਹੀਆਂ, ਫੜ ਫੜਈਆ, ਕਤਲੋ ਗਾਰਦ ਹੋ ਗਈ ਸ਼ੁਰੂ। ਲੇਹ ਲਦਾਖ ਵਾਲਿਆਂ ਨੂੰ ਲੱਗਦਾ ਸੀ ਅਸੀਂ ਹੋਰ ਤਰ੍ਹਾਂ ਦੇ ਆ, ਅਸੀਂ ਚੀਨ ਦੇ ਨੇੜੇ ਆ, ਚੀਨ ਵਾਲਾ ਬਾਰਡਰ ਨੇੜੇ ਪੈਂਦਾ, ਇੰਡੀਆ ਸਾਡੇ ਨਾਲ ਥੋੜੀ ਉਹੋ ਜਿਹੀ ਕਰੂ ਜਿਹੋ ਜਿਹੀ ਕਸ਼ਮੀਰੀਆਂ ਨਾਲ ਹੁੰਦੀ ਆ। ਪਰ ਅੱਜ ਦੀ ਤਰੀਕ ਵਿੱਚ ਕਸ਼ਮੀਰੀ ਅਤੇ ਲੇਹ ਲਦਾਖ ਵਾਲਿਆਂ ਨਾਲ ਇੱਕੋ ਜਿਹਾ ਟ੍ਰੀਟਮੈਂਟ ਆ। ਉੱਥੇ ਵੀ ਕਰਫਿਊ ਲੱਗਦਾ, ਇੱਥੇ ਵੀ ਕਰਫਿਊ ਲੱਗਦਾ, ਉੱਥੇ ਵੀ ਮੋਬਾਈਲ ਬੰਦ ਹੁੰਦੇ ਆ, ਇੱਥੇ ਵੀ, ਉੱਥੇ ਵੀ ਜੁੱਤੀ ਖੜਕਦੀ ਆ ਇੰਡੀਆ ਦੀ, ਇੱਥੇ ਵੀ। ਸੋ ਹੁਣ ਉੱਥੇ ਗ੍ਰਿਫਤਾਰੀਆਂ, ਲਾਠੀ ਚਾਰਜ, ਅੰਦੋਲਨਾਂ ਦਾ ਦੌਰ ਜਿਵੇਂ ਇੱਥੇ ਸੀ, ਨਾ ਇਹ ਉਹਨਾਂ ਦੀ ਗੱਲ ਸੁਣਨ ਨਾ ਮੰਨਣ ਦਿੱਲੀ ਵਾਲੇ, ਤੇ ਉਹ ਕੁਝ ਚੱਲੀ ਜਾਣ। ਸੋ ਭਾਰਤ ਦੇ ਜਿਵੇਂ, ਵੈਸੇ ਤਾਂ ਭਾਰਤ ਦਾ ਨਕਸ਼ਾ ਦੇਖ ਲਓ, ਭਾਰਤ ਦੀਆਂ ਸਰਹੱਦਾਂ ਉੱਤੇ ਕੋਈ ਵੀ ਇਹੋ ਜਿਹਾ ਸੂਬਾ ਨਹੀਂ ਜਿੱਥੋਂ ਦੇ ਲੋਕ ਜਿਹੜੇ ਆ ਉਹ ਸ਼ਾਂਤ ਹੋਣ। ਨਾਗਾਲੈਂਡ ਵਾਲੇ, ਮਿਜ਼ੋਰਮ ਵਾਲੇ, ਮਨੀਪੁਰ ਵਾਲੇ, ਗਾਹਾਂ ਜੋ ਹੁਣ ਆਪਣੇ ਲਦਾਖ ਵਾਲਿਆਂ ਨੇ ਪੰਗਾ ਪਾ ਲਿਆ, ਗਾਹਾਂ ਨੇਪਾਲ 'ਚ ਜੁੱਤੀਆਂ ਪੈਂਦੀਆਂ ਸੀ ਗੋਦੀ ਮੀਡੀਆ ਦੇ, ਹੁਣ ਸਾਰੇ ਭਾਰਤ 'ਚ ਪੈਣ ਦਾ ਰਾਹ ਬਣ ਗਿਆ। ਕਸ਼ਮੀਰ, ਪੰਜਾਬ, ਤੇ ਅੱਗੇ ਚਲੇ ਜਾਓ ਉਧਰ ਸਾਊਥ ਦੇ ਸਾਰੇ ਸੂਬੇ ਦੁਖੀ ਨੇ। ਭਾਰਤ ਦੇ ਵਿੱਚ ਜਿਹੜਾ ਹਿੰਦੂ ਰਾਸ਼ਟਰ ਬਣਾਉਣ ਦਾ, ਏਕ ਬੋਲੀ ਏਕ ਰਾਸ਼ਟਰ ਵਾਲਾ ਜਿਹੜਾ ਝੰਡਾ ਚੱਕੀ ਫਿਰਦੇ ਆ, ਜਿੰਨਾ ਇਹ ਮੋਦੀ ਤੰਤਰ ਅੱਗੇ ਵਧੂਗਾ ਓਨਾ ਹੀ ਜ਼ਿਆਦਾ ਇੱਥੇ ਖਿਲਾਰੇ ਪੈਣੇ। ਤੇ ਪੰਜਾਬ ਦੇ ਲੋਕਾਂ ਨੂੰ ਵੀ ਜਿਹੜਾ ਲੱਗਦਾ, ਸਾਡੇ ਕਈ ਬੰਦਿਆਂ ਨੂੰ ਵਹਿਮ ਆ ਵੀ ਸ਼ਾਂਤੀਪੂਰਵਕ ਸੰਘਰਸ਼, ਉਹ ਲੰਘ ਗਿਆ ਜੀ ਵੇਲਾ। ਸਾਡੇ ਕਈਆਂ ਨੂੰ ਚੇਤਾ ਵੀ ਨਹੀਂ ਹੋਣਾ, 2 ਸਾਲ ਤੋਂ ਸਾਡੇ ਭਰਾ ਦਿੱਲੀ ਦੇ, ਚੰਡੀਗੜ੍ਹ ਬੈਠੇ ਆ ਨਜ਼ਰਬੰਦ ਸਿੰਘਾਂ ਦੇ ਲਈ। ਸੁਣਦਾ ਕੋਈ ਉੱਥੇ ਜਿਹੜਾ ਤੇ ਨਜ਼ਰਬੰਦ ਸਿੰਘਾਂ ਲਈ ਮੋਰਚਾ ਲੱਗਿਆ ਹੋਇਆ? ਉਹ ਕਦੇ ਕਦਾਈ ਮੀਟਿੰਗਾਂ ਸੱਦਦੇ ਆ, ਕਦੇ ਕੋਈ ਧਿਆਨ ਖਿੱਚਣ ਲਈ ਹਰਕਤ ਕਰਦੇ ਆ, ਪਰ ਕੋਈ ਸੁਣਵਾਈ ਨਹੀਂ। ਜਦੋਂ ਸਰਕਾਰਾਂ ਨਹੀਂ ਸੁਣਦੀਆਂ ਤਾਂ ਮੀਡੀਆ ਨੇ ਕੀ ਸੁਣਨੀ ਆ? ਦਿੱਲੀ ਵਾਲਿਆਂ ਦੇ ਮਗਰ ਲਾ ਕੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ, ਪੰਜਾਬ ਦੀ ਸਰਕਾਰ ਆ, ਉਹ ਵੀ ਕਹਿੰਦਾ ਕੋਈ ਲੋੜ ਨਹੀਂ,
ਜਿੱਤੇ ਆ ਨਾ ਪਿੱਛੇ ਜੇ ਇੱਕ ਦਿਨ ਉਹ ਦਿੱਲੀ ਤੋਂ ਆਇਆ ਸੀ, ਇਹਨਾਂ ਨੂੰ ਮਤ ਦੇ ਗਿਆ ਪੰਜਾਬ ਵਾਲਿਆਂ ਨੂੰ, ਸ਼ੰਭੂ ਮੋਰਚੇ ਵਾਲੇ ਸੱਦ ਕੇ ਛੱਤਰ ਫੇਰਿਆਂ ਤੇ ਨਾਲੇ ਉਹ ਮੋਰਚਾ ਸਾਰਾ ਜਿਹੜਾ ਰੌਲਾ ਪੈਂਦਾ ਟਰਾਲੀਆਂ ਚੋਰੀ ਹੋ ਗਈਆਂ, ਕਿਸਾਨਾਂ ਦਾ ਸੰਘਰਸ਼ ਜਿਵੇਂ ਉਜਾੜਿਆ। ਤੇ ਜਿਹੜਾ ਇਹ ਮੋਰਚਾ ਜਿਹੜਾ ਤੇ ਨਜ਼ਰਬੰਦ ਵਾਲਾ ਇੱਥੇ ਵੀ ਕਈ ਵਾਰੀ ਅਟੈਕ ਹੋਏ ਨੇ। ਹੁਣ ਉਹ ਬੇਅਰਥ ਹੁੰਦਾ ਜਾ ਰਿਹਾ। ਸੋ ਇੱਕ ਤਰੀਕਾਕਾਰ ਲੱਭ ਲਿਆ ਕਿ ਜੇਕਰ ਕੋਈ ਪੰਜਾਬ ਦੇ ਵਿੱਚ ਜਾਂ ਸਾਰੇ ਭਾਰਤ 'ਚ ਹੀ ਵੈਸੇ ਤਾਂ ਕਿਸੇ ਵੀ ਸਹੀ ਤੋਂ ਸਹੀ ਮੰਗ ਲਈ ਕੋਈ ਜਾਇਜ਼ ਕੋਈ ਅੰਦੋਲਨ ਕੋਈ ਸੰਘਰਸ਼ ਚੱਲੇ, ਸ਼ਾਂਤਮਈ ਹੋਵੇ, ਸੁਣੋ ਨਾ, ਉਲਟਾ ਉਹਨੂੰ ਵਾਇਲੈਂਸ ਤੱਕ ਲੈ ਕੇ ਜਾਣ ਦਿਓ। ਆ ਬੈਠਾ ਸੀ ਨਾ ਸੋਨਮ ਵਾਂਗ ਚੁੱਕ, ਉਹ ਵਿਚਾਰਾ ਗਾਂਧੀ ਆਗੂ ਪਰਸੋਂ ਚੌਥੇ ਕਰੀ ਜਾਵੇ ਵੀ ਮੈਂ ਜੀ ਅੰਦੋਲਨ ਵਾਪਸ ਲੈਣਾ, ਉਹ ਕਹਿੰਦੇ ਚੱਕ। ਹੁਣ ਖਬਰਾਂ ਜਿਹੀਆਂ ਸੁਣੀਆਂ ਨੇ ਵੀ NSA ਵੀ ਲਾਉਣੀ ਆ ਤੇ ਚੱਕ ਕੇ ਅੰਦਰ ਵੀ ਮਾਰਨਾ, ਅਮਰਤਪਾਲ ਸਿੰਘ ਵਾਲਾ ਹਾਲ ਉਹਦਾ ਕਰਨਾ। ਸੋ ਕੁੱਲ ਮਿਲਾ ਕੇ ਭਾਰਤ ਵਿੱਚ ਜਿਹੜੇ ਲੋਕ ਸੋਚਦੇ ਆ ਵੀ ਐਂ ਕਰ ਲਾਂਗੇ ਉਹ ਕਰ ਲਾਂਗੇ, ਉਹ ਗੱਲਾਂ ਖਤਮ ਨੇ। ਹਥਿਆਰਬੰਦ ਸੰਘਰਸ਼ਾਂ ਤੋਂ ਜਿਹੜੇ ਲੋਕ ਤੌਬਾ ਕਰੀ ਫਿਰਦੇ ਆ, ਇੱਕ ਦਿਨ ਆਊਗਾ ਜਦੋਂ ਸਾਰੇ ਕਹਿਣਗੇ ਵੀ ਛਤਰਾਂ ਬਗੈਰ ਇੰਡੀਆ ਲੋਟ ਨਹੀਂ ਆਉਂਦਾ। ਖੈਰ, ਸਾਡਾ ਏਜੰਡਾ ਖਾਲਿਸਤਾਨ, ਤੇ ਜਿੰਨਾ ਇੰਡੀਆ ਜ਼ੁਲਮ ਕਰੂਗਾ, ਜਿੰਨਾ ਇਹਦੇ ਤੋਂ ਲੋਕ ਇਹਦੇ ਸੂਬੇ ਦੁਖੀ ਹੋਣਗੇ, ਉਨਾ ਹੀ ਫਾਇਦਾ, ਉਨਾ ਹੀ ਖਾਲਿਸਤਾਨ ਨੇੜੇ ਆਊਗਾ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।